ਤੁਹਾਡੀ मेरी मां दरिया च गई, मेरा भतीजा दरिया च गया, ਉੱਥੇ वो बाहर निकले नहीं। होर कई जी गए ने, 110 जी साडे पिंड दे सन जेड़े दरिया च गए ने। पता नहीं वो डुब के मरे नहीं जां की होया, वो निकले ही नहीं। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। बुजुर्ग सी वो, ਸਹੀ ਤੇ ਉਹਦਾ ਨਾਂ ਤੇ ਖਟਿਆਲਾ ਮੀਆਂ ਮਿੱਠੇ ਦਾ ਖਟਿਆਲਾ। ਉੱਥੇ ਖਜੂਰਾਂ ਬੜੀਆਂ ਸਨ, ਉੱਥੇ ਮੀਆਂ ਮਿੱਠੇ ਦੇ ਪਿੰਡ ਦੇ ਵਿੱਚ ਖਜੂਰਾਂ ਬੜੀਆਂ ਸਨ ਤੇ ਖਜੂਰ ਜਿਹੜੀਆਂ ਸਨ ਨਾ ਉਹ ਵੇਚ ਨਹੀਂ ਸਕਦੇ, ਖਜੂਰਾਂ ਵੇਚ ਨਹੀਂ ਸਕਦੇ, ਖਾ ਸਕਦੇ ਸਨ। ਜਿਹੜੀ ਖਜੂਰ ਵੇਚਦੇ ਸਨ ਉਹਨੂੰ ਫਲ ਨਹੀਂ ਸੀ ਲੱਗਦਾ। ਅੱਛਾ ਜੀ। ਉਹ ਬਜ਼ੁਰਗ ਦੀ ਭਈ ਇਹ ਵੱਡੇ ਪਿੰਡ ਨੇ ਲਾਗੇ, ਸਾਡੇ ਪਿੰਡ ਤੇਜੇ ਵੇਲਾ ਜਿਹੜਾ ਵੱਡਾ ਪਿੰਡ ਸੀ ਤੇ ਉਹਦਾ ਇੱਕ ਬੜਾ ਸਲੂਕ ਬੜਾ ਸੀ ਪੁੱਤ। ਉਦੋਂ ਇੰਨਾ ਕੁ ਸਲੂਕ ਸੀ ਭਈ ਤੈਨੂੰ ਤਕਲੀਫ ਹੈ ਤੇ ਆਖਣਾ ਮੈਨੂੰ ਹੋਈ ਹੈ। ਉਦੋਂ ਰੱਖੀਆਂ ਸਨ ਨਾਬਤਾਂ, ਨਾਬਤਾਂ ਜਲਾਵੇ ਮੁਸਲਮਾਨ ਨੇ ਏਕਾ ਕੀਤਾ ਵੀ ਜਿਹਨੂੰ ਕਿਸੇ ਨੂੰ ਭਾਰੀ ਬਣੇ ਨਾ ਉਹ ਨਾਬਤ ਖੜਾ ਦੇ, ਉਹ ਖੜਕਾ ਦੇ। ਉਹ ਰਿਵਾਜ਼ ਜਿਹੜੇ ਸੁਣੀ ਤੇ ਲਾਗੇ ਦੇ ਪਿੰਡਾਂ ਦੂਰੋਂ ਭੱਜ ਕੇ ਲੈ ਵੀ ਉੱਥੇ ਉਹਨਾਂ ਨੂੰ ਕੋਈ ਜੱਸਾ ਪੈ ਗਿਆ, ਉਹ ਭੱਜ ਕੇ ਆ ਜਾਂਦੇ ਸਨ। अस्सलामुअलैकुम बुजुर्गो। वालेकुम सलाम जी, बिस्मिल्लाह। बुजुर्गो की नाम है अपना? रहमान तली जी। ਤੁਹਾਡਾ ਬਜ਼ੁਰਗੋ ਕੀ ਨਾਮ ਹੈ? ਬੂਟੇ ਖਾਂ। ਬੂਟੇ ਖਾਂ। ਕਿਹੜੀ ਕੌਮ ਹੈ ਆਪਣੀ? ਰਾਜਪੂਤ ਪੱਟੀ। ਰਾਜਪੂਤ ਪੱਟੀ। ਸਹੀ ਹੋ ਗਿਆ। ਅੱਜ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲੋਂ। ਜਿਹੜੀਆਂ ਆਉਣੀਆਂ ਤੈਨੂੰ ਦੱਸਾਂਗੇ। ਸਹੀ ਹੋ ਗਿਆ। ਜਿਹੜੀ ਪੁੱਛੋਗੇ ਦੱਸਾਂਗੇ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਨਿਜ਼ਾਮਦੀਨ। ਤੇ ਤੁਹਾਡੇ ਬਜ਼ੁਰਗੋ ਵਾਲਦ ਸਾਹਿਬ ਦਾ? ਆਸੇ ਖਾਂ। ਹਾਂ, ਆਸੇ ਖਾਂ। ਤੁਹਾਡੇ ਦਾਦਾ ਜੀ ਦਾ ਨਾਮ ਕੀ ਸੀ? ਗੁਲਾਬ ਖਾਨ। ਗੁਲਾਬ ਖਾਨ। ਗੁਲਾਬ ਖਾਨ। ਤੁਸੀਂ ਦੋਨੋਂ ਚਾਚੇ ਦੇ ਪੁੱਤਰ ਹੋ? ਹਾਂ ਜੀ, ਚਾਚੇ ਤਾਏ। ਹਾਂ, ਸਹੀ ਹੋ ਗਿਆ। ਬਜ਼ੁਰਗੋ ਤੁਹਾਡਾ ਇੰਡੀਆ 'ਚ ਕਿਹੜਾ ਪਿੰਡ ਸੀ? ਮਾਲੇਵਾਲ। ਮਾਲੇਵਾਲ। ਹਾਂ। ਤੇ ਤਹਿਸੀਲ ਉਹਦੀ ਕਿਹੜੀ ਸੀ? ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਗੁਰਦਾਸਪੁਰ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸੀ ਉਹਨਾਂ ਦੇ? ਸਾਡੇ ਲਾਗੇ ਜੀ ਤਲਵੰਡੀ ਰਾਮੀ ਦੀ। ਹਾਂਜੀ। ਵੀਲਾ ਜੀ। ਖਟਿਆਲਾ। ਸਹੀ। ਬੱਬਰ ਵਾਲੀ। ਹਾਂਜੀ। ਪਰਾਚਾ। ਤਲਵੰਡੀ ਦੱਸ ਦਿੱਤੀ ਆ। ਹਾਂ, ਠੀਕ ਹੋ ਗਿਆ। ਤੇ ਕੀ ਕੰਮ ਕਰਦੇ ਸੀ ਤੁਹਾਡੇ ਵੱਡੇ? ਸਾਡੇ ਵੱਡੇ ਜ਼ਿਮੀਂਦਾਰਾ ਕਰਦੇ ਸੀ। ਜ਼ਿਮੀਂਦਾਰਾ ਕਰਦੇ? ਹਾਂ, ਜ਼ਿਮੀਂਦਾਰਾ ਖੁੱਲਾ ਜ਼ਿਮੀਂਦਾਰਾ ਕਰਦੇ ਸੀ। ਕਿੰਨੀ ਜ਼ਮੀਨ ਸੀ ਆਪਣੀ? ਜ਼ਮੀਨ ਆਪਣੀ ਅੱਲਾ ਦੀ ਮਿਹਰਬਾਨੀ 4 ਮਰਬੇ ਜ਼ਮੀਨ ਸੀ। 4 ਮਰਬੇ। ਸਾਡੇ ਦਾਦੇ ਦੀ 4 ਮਰਬੇ ਜ਼ਮੀਨ ਸੀ। ਪਿੰਡ ਕਿੱਡਾ ਕੁ ਵੱਡਾ ਸੀ ਤੁਹਾਡਾ? ਪਿੰਡ ਸਾਡਾ ਦਰਮਿਆਨਾ ਨਾ ਛੋਟਾ ਸੀ। ਕੌਮਾਂ ਸਾਰੀਆਂ ਸਨ। ਕਿਹੜੀ ਕਿਹੜੀ ਕੌਮ ਸੀ ਦੱਸ? ਕੌਮਾਂ ਰਾਜਪੂਤ ਵੀ ਸਨ। ਹਾਂਜੀ। ਸਿੱਖ ਵੀ ਸਨ। ਹਾਂਜੀ। ਹਸਾਈ ਵੀ ਸਨ, ਨਾਈ ਵੀ ਸਨ, ਮਰਾਸੀ ਵੀ ਸਨ। ਸਹੀ। ਚੌਕੀਦਾਰ ਵੀ ਆ ਗਿਆ। ਚੌਕੀਦਾਰ। ਸਹੀ ਹੋ ਗਿਆ। ਮੁਸਲਮਾਨਾਂ ਦੇ ਕਿੰਨੇ ਘਰ ਸੀ ਤੇ ਸਿੱਖਾਂ ਦੇ ਸਾਡੇ? ਕਿੰਨੇ ਘਰ ਸੀ? ਸਿੱਖਾਂ ਦੇ 4-5 ਘਰ। ਸਿਰ 4-5 ਘਰ ਸਿਰਫ ਸਿੱਖਾਂ ਦੇ, ਬਾਕੀ ਸਾਰੇ ਮੁਸਲਮਾਨਾਂ ਦੇ ਹਨ। ਕੋਈ ਮੋਚੀ ਸੀ, ਕੋਈ ਜਲਾਹ ਸੀ, ਕੋਈ ਕਿਸੇ ਤਰ੍ਹਾਂ ਸਾਰੇ ਸਨ। ਬਾਕੀ ਰਾਜਪੂਤਾਂ ਦਾ ਪਿੰਡ ਸੀ ਸਾਰਾ? ਸਾਰਾ ਰਾਜਪੂਤਾਂ ਦਾ ਪਿੰਡ ਸੀ। ਪਿੰਡ ਸਾਡੇ ਦੀ ਇੱਕ ਹੋਰ ਬੜੀ ਵੱਡੀ ਗੱਲ ਸੀ। ਦੱਸੋ ਜੀ। ਸਾਡੇ ਪਿੰਡ ਨੂੰ ਸਿਰਫ ਇੱਕੋ ਹੀ ਗਲੀ ਸੀ। ਹਾਂਜੀ। ਇੱਕੋ ਹੀ ਗਲੀ ਸੀ। ਉਸ ਗਲੀ 'ਚ ਲੰਘ ਜਾਂਦੇ ਤੇ ਬਾਕੀ ਸ਼ਾਖਾਂ ਸਨ।
ਸਾਡੇ ਪਿੰਡ ਦਾ ਸਲੂਕ ਬੜਾ ਸੀ, ਸਲੂਕ ਬੜਾ ਸੀ, ਬੜਾ ਸਲੂਕ ਸੀ, ਬੜੇ ਲੋਕ ਚੰਗੇ ਸੀ। ਸਿੱਖ ਵੀ ਨਾਲ, ਸਿੱਖ ਵੀ ਨਾਲ ਇਸੇ ਤਰ੍ਹਾਂ ਸਨ, ਜਿਸ ਤਰ੍ਹਾਂ ਸਿੱਖ ਤੇ ਅਸੀਂ ਕੋਈ ਫਰਕ ਨਹੀਂ। ਉਹ ਸਿੱਖ ਆਪਣਾ ਮਜ਼ਹਬ ਰੱਖਦੇ ਸੀ, ਹਾਂਜੀ ਆਪਣਾ ਦੇਸ਼ ਰੱਖਦੇ ਸੀ, ਅਸੀਂ ਆਪਣਾ ਰੱਖਦੇ ਹਾਂ ਤੇ ਖੁਸ਼ੀ ਖੰਨੀ ਦੇ ਉੱਤੇ ਅਸੀਂ ਇਕੱਠੇ ਹੋ ਜਾਂਦੇ ਸੀ। ਇਕੱਠੇ ਹੁੰਦੇ ਸੀ। ਹਾਂ, ਇਹਦਾ ਮਤਲਬ ਇੱਕ ਦੂਜੇ ਦਾ ਦੁੱਖ ਜਿਹੜਾ ਸੀ ਨਾ ਆਪਣਾ ਸਮਝਦੇ ਸਾਂ ਅਸੀਂ, ਸਹੀ ਸਹੀ। ਇਸ ਤਰ੍ਹਾਂ ਦੇ ਲੋਕ ਸੀ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੇ ਵਿੱਚ? ਦੋ ਸੀ। ਹਾਂ, ਇੱਕ ਸਾਡਾ ਭਰਾ ਸੀ। ਕੀ ਨਾਂ ਸੀ ਉਹਨਾਂ ਦਾ? ਸਰਦਾਰ ਖਾਨ। ਸਰਦਾਰ ਖਾਨ। ਹਾਂ, ਤੇ ਦੂਸਰਾ ਦੂਸਰੇ ਦਾ ਨਾਮ ਕੀ ਭਾਉ ਜੱਗੀ ਦਾ? ਉਹਦਾ ਨਹੀਂ ਪਤਾ ਸਾਨੂੰ, ਉਹਦੇ ਪਿਓ ਦਾ ਪਤਾ ਨਹੀਂ ਸਾਨੂੰ, ਤੇ ਇਹ ਪਤਾ ਹੈ ਕਿ ਕਿਸ ਰਾਮ ਸੀ ਉਹਨਾਂ। ਕੇਸਰ ਰਾਮ ਸੀ। ਅੱਛਾ, ਸਿੱਖਾਂ ਉਹ ਵੀ ਦਾ? ਨੰਬਰਦਾਰ ਸੀ। ਹਾਂਜੀ, ਸਿੱਖਾਂ ਦਾ ਸੀ। ਉਹ ਸਿੱਖਾਂ ਦਾ ਸੀ। ਅੱਛਾ, ਉਹ ਸਿੱਖਾਂ ਦਾ ਨੰਬਰਦਾਰ ਸੀ। ਸਹੀ ਸਹੀ ਸਹੀ। ਸਿੱਖਾਂ ਦੇ ਬੱਚੇ ਵੀ ਤੁਹਾਡੇ ਯਾਰ ਵੀ ਆ? ਬੱਲੇ ਕਿਆ ਬਾਤਾਂ ਨੇ। ਕੀ ਨਾਂ ਸੀ ਉਹਨਾਂ ਦੇ? ਉਹ ਨਾ ਭੁੱਲ ਗਿਆ ਪੁੱਤਰ। ਦਰਚੋ ਸੀ ਕਿਸੇ ਨਾਮ ਮਹਿੰਦਰ ਸਿੰਘ ਸੀ, ਕਿਸੇ ਨਾਲ ਜੋਗਿੰਦਰ ਸਿੰਘ ਸੀ, ਕਿਸੇ ਨਾਲ ਬੰਦਾ ਸਿੰਘ ਸੀ, ਕਿਸੇ ਨਾਲ ਕੁਝ ਸੀ। ਹੁਣ ਨਾ ਭੁੱਲ ਗਏ, ਹੁਣ ਪੁਰ 60 ਸਾਲਾਂ ਪਿੱਛੇ ਨਾਂ ਯਾਦ ਕਰਾਉਣ ਲੱਗਾ। ਹਾਂ, ਹੁਣ ਭੁੱਲ ਗਏ ਨੇ ਨਾਂ। ਹੁਣ ਸਿੱਖਾਂ ਦੇ ਅਸੀਂ ਕੋਈ ਫਰਕ ਨਹੀਂ ਸੀ ਸਾਡੇ 'ਚ। ਅੱਛਾ ਅੱਛਾ ਅੱਛਾ, ਪਿਆਰ ਮੁਹੱਬਤ ਸੀ, ਬੜੀ ਮੁਹੱਬਤ ਪਿਆਰ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਦ ਸਾਡੀ ਕੋਈ ਸੀ ਮਸੀਤ ਕੋਈ ਸੀ, ਮਸੀਹ ਇੱਕੋ ਹੀ ਮਸੀਤ ਸੀ। ਪਿੰਡ ਅੱਛਾ, ਉਹਦੇ ਲੋਕ ਜਿਹੜੇ ਸੀ ਨਾ, ਉਹਦੇ ਇਲਮ ਘੱਟ ਸੀ ਤੇ ਅਦਬ ਜ਼ਿਆਦਾ ਸੀ। ਹਾਂਜੀ ਹਾਂਜੀ ਉਹਦੇ ਲੋਕਾਂ 'ਚ ਹਾਂਜੀ, ਅਦਬ ਆਦਾਬ ਹੈ ਸੀ। ਹੁਣ ਮਸੀਤਾਂ ਬੜੀਆਂ ਨੇ, ਅਦਬ ਕੋਈ ਨਹੀਂ, ਐਸੇ ਤਰ੍ਹਾਂ ਹੀ ਹੈ ਜੀ। ਅਮਲ ਕੋਈ ਨਹੀਂ। ਹੁਣ ਅਮਲ ਕੋਈ ਨਹੀਂ। ਹੁਣ ਮੌਲਵੀ ਇੱਥੇ ਮਸੀਤਾਂ ਜਦ ਜਮਾ ਪੜ੍ਹਦੇ ਨੇ ਤੇ ਬੱਲੇ ਬੱਲੇ ਭਾਵੇਂ ਢੋਲਾ ਲਾਉਂਦਾ ਹੋਵੇ ਤੇ ਆਖਣਾ ਬੱਲੇ ਬੱਲੇ ਮੌਲਵੀ ਨੇ ਹੱਥ ਫੜ ਕੇ ਬੰਬ ਕੱਢ ਦਿੱਤੀ, ਬੱਲੇ ਬੱਲੇ। ਜਦ ਮਸੀਤੋਂ ਬਾਹਰ ਪੁੱਛਦੇ ਕੀ ਪੜਿਆ, ਯਾਰ ਬਾਵਾ ਹੀ ਪੜ੍ਹਦਾ ਸੀ। ਹਾਂ, ਮੌਲਵੀ ਦੀ ਆਵਾਜ਼ ਚੰਗੀ ਹੋ, ਸਹੀ ਹੈ ਜੀ। ਮੌਲਵੀ ਦੀ ਆਵਾਜ਼ ਚੰਗੀ ਹੋ ਹੈ। ਮੌਲਵੀ ਨੇ ਫੜ ਕੇ ਅੱਜ ਬੰਬ ਨਹੀਂ ਕੱਢ ਦਿੱਤੀ, ਯਾਰ ਇਹ ਹੀ ਰੱਖ ਲੈਣਾ ਸਾਂ। ਅੱਛਾ ਜੀ। ਹੀਰੇ ਆਸ਼ਾ ਲੱਖ ਨਿਆਮਤਾਂ ਨਹੀਂ, ਨਾਲ ਸਬਰ ਦੇ ਸ਼ੁਕਰ ਗੁਜ਼ਾਰਦੇ ਨਹੀਂ। ਉਹ ਸਦੀ ਸਾਲ ਮੋਲ ਨਾ ਰੱਦ ਕਰਦੇ, ਖੈਰ ਪਾਉਣ ਦੇ ਨਾਲ ਪਿਆਰ ਦੇ ਨਹੀਂ। ਉਹ ਝੂਠੇ ਮੇਰਿਆਂ ਨਾਲ ਨਾ ਜੋੜ ਜਾਂਦਾ ਤੇ ਪੁੱਤਰ ਗਾਇਆਂ ਨਾਲ ਫੁਹਾਰਦੇ ਜੀ। ਉਹ ਸੰਨ ਕੱਪੜੇ ਹੋਣ ਤੇ ਦੀਦ ਕਾਲੇ, ਜਿਹੜੇ ਦੋਸਤੀ ਹੋਣ ਨਿਭਾਉਂਦੇ ਜੀ। ਉਹ ਦਾਨ ਦਿੱਤਿਆ ਮਾਲ ਨਾ ਹੋਵੇ ਥੋੜਾ, ਵਾਹ ਜੀ ਵਾਹ, ਕਮਾਲ। ਉਹ ਦਾਨ ਦਿੱਤਿਆ ਮਾਲ ਨਾ ਹੋਵੇ ਥੋੜਾ, ਚੁਗੇ ਬੋਲ ਨਾ ਘਟਣ ਕਟਾਰਦੇ ਜੀ। ਉਹ ਆਦੀ ਨਹੀਂ ਤਸਵੀਰ ਦਾ ਕਿਲਾ ਢਾਉਂਦੇ, ਸ਼ੇਰ ਫੜੀਆਂ ਕੋਲੋਂ ਨਹੀਂ ਹਾਰਦੇ ਜੀ। ਉਹ ਸੋਭਤ ਲੋਕ ਦੀ, ਉਹ ਸੋਭਤ ਲੋਕ ਦੀ ਲੇਖ ਬਣਾ ਦਿੰਦੀ, ਔਗੜ ਹਾਰ ਦੇਣੀ, ਔਗੜ ਹਾਰ ਦੇਣੀ। ਵਾਹ ਜੀ ਵਾਹ, ਕਮਾਲ ਕਰ ਦਿੱਤੀ। ਪੜਿਆ? ਹਾਂ, ਹਾਂ। ਤੁਸੀਂ ਆਪ ਲਿਖਿਆ? ਨਾ ਜੀ ਬਾਬੇ ਵਾਰਿਸ ਸ਼ਾਹ ਦੀ ਹੀਰ ਤੇ ਵਾਰਿਸ ਸ਼ਾਹ ਦੀ? ਇਹ ਬਾਬੇ ਦੀ ਕਿਤਾਬ ਜੇ, ਮੈਂ ਨਹੀਂ ਬਣਾਇਆ ਇਹ। ਪੜ੍ਹ ਬਾਬੇ ਲੈਂਦੇ ਤੁਸੀਂ ਫਿਰ? ਬੱਲੇ ਅੱਲਾ ਦੀ ਮਿਹਰਬਾਨੀ ਨਾਲ ਇੱਥੇ ਰੱਖ ਦੇ, ਇੱਥੇ ਰੱਖ ਦੇ। ਹਾਂ, ਜੰਡਿਆਲਾ ਤੁਹਾਡੇ ਤੋਂ ਇੱਥੋਂ ਕਿੰਨੀ ਦੂਰ ਹੈ? ਆ ਮੈਂ ਦੋ ਨੇੜੇ ਹੀ ਆ, ਕਿੰਨੇ ਜਿੰਨਾ ਗਰਮੋਲਾ ਹੈ, ਅੱਛਾ ਜੀ। ਜਿੰਨਾ ਗਰਮੋਲਾ ਹੈ। ਜਿੰਨਾ ਕਿ ਮੁਲਾ ਸੋਣਾ ਇਹ ਨਹੀਂ। ਹੁਣ ਕਿਹੜੇ ਪਿੰਡ ਬੈਠੇ ਹੋ? ਅਸੀਂ ਇੱਥੇ ਹੁਣ ਅਸੀਂ ਬੈਠੇ ਹਾਂ ਜੀ ਕੰਡਿਆਲ 'ਚ, ਅੱਜ ਕੰਡਿਆਲ ਵਿਰਕਾਂ ਦਾ। ਵੇਲਾ ਨਾ ਹੈ, ਹਾਂਜੀ, ਡੇਰਾ ਵੇਲਾ ਨਾ, ਡੇਰਾ ਬਹਿਲਾਂ ਦਾ। ਵੇਲਾ ਵਾਲਾ ਇਹ ਡੇਰਾ ਵੇਲਾ ਹੈ ਕੰਡਿਆਲ ਦਾ, ਅੱਛਾ, ਜ਼ਿਲ੍ਹਾ ਸਾਡਾ ਕੋਈ ਨਾ ਹੈ। ਸਹੀ ਸਹੀ ਸਹੀ। ਹਾਂ, ਹੁਣ ਸਾਡੀ ਹੁਣ ਤੇ ਤਹਿਸੀਲ ਅੱਛਾ ਜੀ, ਗੁਰਦੁਆਰਾ ਵੀ ਹੈ ਸੀ ਪਿੰਡ ਦੇ ਵਿੱਚ? ਸਾਡੇ 'ਚ ਹਾਂਜੀ। ਕੋਈ ਗੁਰਦੁਆਰਾ ਨਹੀਂ। ਤੇ ਸਿੱਖ ਕਿੱਥੇ ਇਬਾਦਤ ਕਰਦੇ ਸੀ? ਉਹ ਹਾਂਜੀ, ਉਹ ਆਪੋ ਆਪਣੇ ਘਰੇ ਕਿਤੇ ਪੜਦੇ ਸੀ ਜਾਂ ਕਿਤੇ ਜਾ ਕੇ ਲੰਬੇ ਕਰਦੇ ਸਨ, ਕੋਈ ਗੁਰਦੁਆਰਾ ਨਹੀਂ ਸੀ ਕੋਈ ਨਹੀਂ ਮੁਸਲਮਾਨਾਂ ਦੇ ਹੋਰ ਕਿਹੜੇ ਕਿਹੜੇ ਪਿੰਡ ਸੀ ਨਾਲ? ਸਾਡੇ ਪਿੰਡ। ਮਾਨਾ ਦੇ ਉਹ ਦੂਰ ਦੂਰ ਹਟਵੇਂ ਜਿਹੜੇ ਲਾਗੇ ਨੇ ਉਹ ਤਾਂ ਮੈਂ ਦੱਸ ਦਿੱਤੇ ਨੇ। ਨਹੀਂ, ਮੁਸਲਮਾਨਾਂ ਦੇ। ਮੁਸਲਮਾਨਾਂ ਦੇ, ਹਾਂਜੀ ਮੁਸਲਮਾਨਾਂ ਦਾ ਪਿੰਡ ਤਲੰਡੀ ਰਾਮੇ ਦੀ ਸੀ, ਹਾਂਜੀ। ਉਹਦੇ ਕੁਝ ਸਿੱਖ ਹੈ ਸਨ। ਅੱਛਾ, ਤੇ ਜਿਹੜਾ ਮੀਆਂ ਮਿੱਠੇ ਦਾ ਖਟਿਆਲਾ ਸੀ, ਮੀਆਂ ਮਿੱਠੇ ਦਾ ਖਟਿਆਲਾ, ਉਹ ਸਾਰਾ ਹੀ ਮੁਸਲਮਾਨਾਂ ਦਾ ਸੀ। ਉਹਦੇ 'ਚ ਕੋਈ ਗੈਰ ਕੌਮ ਨੇ ਸਾਈ ਵੀ ਨਹੀਂ ਸੀ ਉੱਥੇ, ਸਿਰਫ ਮੁਸਲਮਾਨ ਸੀ। ਕਿਹੜੀ ਬਰਾਦਰੀਆਂ ਸੀ ਉਹ ਸਿਰਫ ਰਾਜਪੂਤ ਤੇ ਪਠਾਨ ਸੀ। ਉੱਥੇ? ਆ ਮੀਆਂ ਮਿੱਠੇ ਦਾ ਖਟਿਆਲਾ, ਇਹ ਪਿੰਡ ਦਾ ਨਾਂ ਹੈ ਮੀਆਂ ਮਿੱਠੇ ਦਾ? ਨਾ ਜੀ, ਖਟਿਆਲਾ ਪਿੰਡ ਦਾ ਇੱਕ ਬਜ਼ੁਰਗ ਆ, ਅੱਛਾ, ਬਜ਼ੁਰਗ ਹੈ। ਉਹਦਾ ਨਾਂ ਸੀ ਮਿੱਠਾ, ਮੀਆਂ ਮਿੱਠਾ। ਅੱਛਾ, ਮੀਆਂ ਮਿੱਠਾ। ਹਾਂ, ਮੀਆਂ ਮਿੱਠਾ, ਉਹਦਾ ਨਾਂ ਸੀ, ਬਜ਼ੁਰਗ ਸੀ ਉਹ। ਸਹੀ ਤੇ ਸਹੀ। ਉਹਦੇ ਨਾਂ ਤੇ ਖਟਿਆਲਾ, ਮੀਆਂ ਮਿੱਠੇ ਦਾ ਖਟਿਆਲਾ। ਉੱਥੇ ਖਜੂਰਾਂ ਬੜੀਆਂ ਸਨ, ਉੱਥੇ ਮੀਆਂ ਮਿੱਠੇ ਦੇ ਪਿੰਡ ਦੇ ਵਿੱਚ ਖਜੂਰਾਂ ਬੜੀਆਂ ਸਨ। ਤੇ ਖਜੂਰ ਜਿਹੜੀਆਂ ਸਨ ਨਾ, ਉਹ ਵੇਚ ਨਹੀਂ ਸਕਦੇ, ਖਜੂਰਾਂ ਵੇਚ ਨਹੀਂ ਸਕਦੇ, ਖਾ ਸਕਦੇ ਸਨ। ਜਿਹੜੀ ਖਜੂਰ ਵੇਚਦੇ ਸਨ ਉਹਨੂੰ ਫਲ ਨਹੀਂ ਸੀ ਲੱਗਦਾ। ਅੱਛਾ ਜੀ। ਉਹ ਬਜ਼ੁਰਗ ਦੀ ਖੰਡ
ਉਹ ਆਪ ਖਾ ਲੈਣ, ਤੂੰ ਖਾ ਲੈ, ਮੈਂ ਖਾ ਲਾਂ, ਉਹ ਹੁੰਦਾ ਸੀ। ਤੇ ਜੇ ਵੇਚ ਲੈਂਦੇ ਖਜੂਰ ਨੂੰ ਫਲ ਨਹੀਂ ਸੀ ਲੱਗਦਾ। ਤੇ ਫਿਰ ਸਾਨੂੰ ਉਹਦੇ ਇੰਨਾ ਸੀ, ਅਸੀਂ ਉਹ ਖਜੂਰ ਦਾ ਬਾਲਣ ਨਹੀਂ ਸਾਂ ਬਾਲ ਸਕਦੇ। ਸਹੀ ਸਹੀ ਅਸੀਂ ਉਹ ਖਜੂਰ ਨੂੰ ਇਸਤੇਮਾਲ ਨਹੀਂ ਸਾਂ ਕਰ ਸਕਦੇ, ਖਾ ਸਕਦੇ ਸਾਂ, ਇਸਤੇਮਾਲ ਨਹੀਂ ਸਾਂ ਕਰ ਸਕਦੇ। ਕਿਸੇ ਬਜ਼ੁਰਗ ਦੇ ਡੇਰੇ ਦੇ ਉੱਤੇ ਸੀ? ਉਹ ਬਜ਼ੁਰਗ ਨਾ ਜੀ, ਪਿੰਡ ਬਜ਼ੁਰਗ ਦੇ ਤੇ ਖਜੂਰਾਂ ਦੇ ਆਸੇ ਪਾਸੇ ਸਨ। ਅੱਛਾ ਜੀ। ਡੇਰੇ 'ਚ ਖਜੂਰਾਂ ਨਹੀਂ ਸਨ, ਬਜ਼ੁਰਗ ਦੇ ਡੇਰੇ ਤੇ ਨਹੀਂ ਸਨ, ਦਰਬਾਰ ਤੇ ਨਹੀਂ ਸਨ, ਪਿੰਡ ਦੇ ਆਸੇ ਆਲੇ ਪਾਸੇ ਸਨ। ਕਹਿੰਦੇ ਆ ਹਾਂਜੀ ਵਾਵਾ ਚੰਗੀ ਚੰਗੀ ਵਾਵਾ ਪੁੱਲ ਪਿੰਡ ਬਹੁਤ ਵੱਡਾ ਸੀ ਉਹ। ਵਾਵਾ ਪੂਰਾ ਬਾਬਾ ਸੀ, ਬਾਬਾ ਸੀ। ਸਹੀ ਸਹੀ। ਅੱਗੇ ਇੱਕ ਪੱਧਰ ਵਾਲੀ ਸੀ, ਉਹ ਪਿੰਡ ਸੀ ਡੋਗਰਾਂ ਦਾ। ਡੋਗਰਾਂ ਦਾ? ਡੋਗਰਾਂ ਦਾ। ਉਹਦੇ ਵਿੱਚ ਹੋਰ ਵੀ ਬਰਾਦਰੀਆਂ ਹੈ ਸਨ, ਕੰਮੀ ਸ਼ੰਮੀ ਵੀ ਹੈ ਸਨ। ਹਾਂਜੀ। ਉਹ ਸਿਰਫ ਨਿਹਰਾ ਪਿੰਡ ਡੋਗਰਾਂ ਦਾ ਸੀ। ਸਹੀ ਸਹੀ ਤੇ ਜਿਹੜਾ ਪ੍ਰਾਚਾ ਸੀ ਉਹਦੇ ਵਿੱਚ ਵੀ ਬਾਹਰ ਸਨ ਸਿੱਖ, ਪ੍ਰਾਚੇ ਵੀ ਸਿੱਖ ਸਨ। ਤੇ ਜਿਹੜਾ ਵੇਲਾ ਸੀ, ਹਾਂਜੀ। ਵੇਲਾ ਅੱਧੇ ਅੱਧੇ ਮੌਦਾ ਵੇਲਾ ਉਹਦੇ 'ਚ ਸਿੱਖ ਬਹੁਤੇ ਸਨ। ਸਿੱਖ ਦੂਸਰੀਆਂ ਕੰਮਾਂ ਹੈ ਸਨ ਚਲੰਗਾ, ਫਿਰ ਦੂਸਰੀਆਂ ਕੰਮਾਂ 'ਤੇ ਸਿੱਖ ਉੱਥੇ ਬਹੁਤੇ ਸਨ। ਸਿੱਖ ਇੱਕ ਲਾਗੇ ਪਰ ਤੇਜੇ ਸਨ, ਤੇਜੇ ਵੀ ਮੁਸਲਮਾਨਾਂ ਦੇ ਪਿੰਡ ਸੀ ਤੇ ਸਿੱਖ ਵੀ ਸਨ। ਤੇ ਫਿਰ ਵੱਡਾ ਪਿੰਡ ਸਾਡੇ ਲਾਗੇ ਇੱਕ ਦਰਬਾਰ ਸੀ, ਮੀਆਂ ਸ਼ਾਹ ਬੀਬਦਾਨਾ ਰਮਦਾਸ। ਉੱਥੇ ਇੱਕ ਬਜ਼ੁਰਗ ਹੁੰਦਾ ਸੀ, ਹਾਂਜੀ। ਹੈਗਾ ਕੌਮ ਦਾ ਲੁਹਾਰ ਸੀ, ਕੌਮ ਦਾ ਲੁਹਾਰ ਸੀ। ਅੱਛਾ ਅੱਛਾ। ਤੇ ਲੁਕਿਆ ਸੀ। ਕਿਸੇ ਗਰੀਬ ਦੀ ਖੋਤੀ ਜਿਹੜੀ ਉਹਦੇ ਤੇ ਭਾਰ ਲੱਗਿਆ, ਭਾਰ ਲੱਗਿਆ ਤੇ ਖੋਤੀ ਦੀ ਲੱਤ ਟੁੱਟ ਗਈ। ਖੋਤੀ ਦੀ ਲੱਤ ਟੁੱਟ ਗਈ। ਜਿਹੜਾ ਲੱਤ ਟੁੱਟ ਗਈ ਤੇ ਉਹ ਆਂਦਾ ਕੋਈ ਮੇਰੇ ਜਿਹੜਾ ਕੋਈ ਖੋਤੀ ਲਈ ਜਾਂਦਾ ਸੀ, ਉਹ ਆਂਦਾ ਕੀ ਹੋਇਆ ਜੀ? ਆਂਦਾ ਮੇਰੀ ਖੋਤੀ ਦੀ ਲੱਤ ਟੁੱਟ ਗਈ। ਜਾ ਹੈ ਹਬੀਬ ਲੋਹਾਰ ਕੋਲ ਲਵਾ ਲਾ। ਉਹਦੇ ਕੋਲ ਲੈ ਕੇ ਚਲੇ ਗਿਆ। ਬਜ਼ੁਰਗ ਸੀ, ਜਿਹੜੇ ਬਜ਼ੁਰਗ ਨੇ ਯਾਰ ਨਹੀਂ ਹੁੰਦੇ, ਹਾਂਜੀ। ਤੇ ਜੇ ਇਹ ਯਾਰ ਹੋ ਜਾਂਦੇ ਫਿਰ ਦੁਨੀਆ ਤੋਂ ਉਹਲੇ ਹੋ ਜਾਂਦੇ ਨੇ। ਓਲੇ ਹੋ ਜਾਂਦੇ। ਅੱਛਾ, ਉਹ ਚੱਲਾ ਗਿਆ। ਜਿਹੜਾ ਲੈ ਗਿਆ ਹੈ ਬਾਬਾ ਜੀ, ਇਹ ਮਿਸਤਰੀ ਆ, ਮੇਰੀ ਖੋਤੀ ਦੀ ਲੱਤ ਟੁੱਟ ਗਈ ਆ। ਤੇ ਉਹਨੂੰ ਕੀ ਆਂਦਾ, ਉਹ 2 ਮਣ ਖੋਤੀ ਤੇ 3 ਮਣ ਭਾਰ, ਇਥੇ ਕੀ ਕਰੇ ਹਬੀਬ ਲਵਾਰ। ਉਹਨੇ ਲੱਤ ਨੂੰ ਗਾਂਡਾ ਲਾਤਾ। ਉੱਥੋਂ ਫਿਰ ਯਾਰ ਹੋ ਗਿਆ, ਯਾਰ ਹੋ ਗਿਆ। ਉਹ ਖੋਤੀ ਦੀ ਲੱਤ ਬਣ ਗਈ ਤੇ ਉੱਥੋਂ ਯਾਰ ਹੋ ਗਿਆ। ਤੇ ਉਹ ਫਿਰ ਉੱਥੇ ਯਾਰ ਹੋ ਗਿਆ ਤੇ ਫਿਰ ਬਜ਼ੁਰਗ ਯਾਰ ਹੋ ਜਾਣ ਨਾ ਤੇ ਫਿਰ ਰਹਿੰਦੇ ਨੇ ਦੁਨੀਆ ਦਾ ਪਰਦਾ ਕਰ ਜਾਂਦੇ। ਅੱਛਾ, ਬਜ਼ੁਰਗ ਪਰਦਾ ਕਰ ਗਏ ਸੀ? ਪਰਦਾ ਕਰਕੇ ਹੁਣ ਉੱਥੇ ਜਾਂਦੇ ਨੇ। ਉੱਥੇ ਮੇਲਾ ਉਹਦੇ ਵਿੱਚ ਲੱਗਦਾ। ਅੱਛਾ ਜੀ। ਤੇ ਕਣਕਾਂ ਬੀਜੀਆਂ ਹੁੰਦੀਆਂ ਨੇ ਤੇ ਉੱਥੇ ਮੰਨਤਾਂ ਮੰਨਦੇ ਨੇ, ਬਾਬਾ ਮੇਰੀ ਆ ਮਰਾਦ ਅੱਲਾ ਮੇਰੀ ਪੂਰੀ ਕਰ ਦੇ, ਮੈਂ ਤੇਰੇ ਧੂਆਂ ਪਾਵਾਂ। ਉੱਥੇ ਧੂਆਂ ਪਾਉਂਦੇ ਨੇ, ਗੋਹੇ ਫੜ ਲੈਣੇ ਜਾਂ ਉੱਥੇ ਵਿਕਦੇ ਨੇ। ਹੁਣੇ ਉੱਥੋਂ ਉਦੋਂ ਵਕਤ ਹੀ ਸੀ ਆਨੇ ਦਾ, ਪੈਸੇ ਦਾ, 2 ਪੈਸਿਆਂ ਦੇ ਗੋਹੇ ਲੈਣੇ ਤੇ ਧੂਆਂ ਲਵਾਉਣਾ। ਤੇ ਹੋਰ ਪੁੱਛ ਜਿਹੜੀ ਪੁੱਛ ਤੁਸੀਂ ਜਾਂਦੇ ਸੀ ਮੇਲਾ ਵੇਖਣ? ਜਾਂਦੇ ਸਾਂ, ਜਾਂਦੇ ਸੀ। ਉਦੋਂ ਅੱਠੀ ਨਹੀਂ ਸੇਲ ਜਲੇਬ ਹੁੰਦੀ ਸੀ। ਅੱਛਾ ਜੀ। ਉਹ ਅੱਠੀ ਨਹੀਂ ਸੇਲ ਜਲੇਬ ਕਿਉਂ ਨਹੀਂ ਹੈ, ਕਿਉਂ ਨਹੀਂ ਕਿਉਂ ਨਹੀਂ? ਤੇ ਡੱਬੀ ਹੋਣੀ ਸੀਟਾਂ ਵਾਲੀ, ਪੈਸੇ ਜੀ ਹਾਂਜੀ। ਜੱਬੀ ਸਿੱਧਾ ਦੇ ਪੈਸੇ ਨਹੀਂ ਡੱਬੀ ਸੀਟਾਂ ਵਾਲੀ ਹੋਣੀ ਤੇ ਨਾ ਆਖਣਾ ਡੱਬੀ ਤਾਰਦੀ, ਪੈਸੇ ਨਹੀਂ ਆਵਾਜ਼ਾਂ ਮਾਰਦੀ। 1 ਪੈਸੇ ਦੀਆਂ 10 ਸਿਫਟਾਂ ਦੇਣੀਆਂ ਤੇ ਰੋਟੀ ਦੇ ਪੈਸੇ ਤੇ ਦਾਲ ਮੁਫਤ। ਅੱਛਾ ਜੀ। ਦਾਲ ਮੁਫਤ। ਤੇ ਤੁਹਾਡੇ ਪਿੰਡ ਵੀ ਮੇਲਾ ਲੱਗਦਾ ਸੀ ਕੋਈ? ਸਾਡੇ ਮੇਲਾ ਪਿੰਡ ਲੱਗਦਾ ਸੀ, ਲੱਗਦਾ ਸੀ। ਕਿਹੜੇ ਬਾਬੇ ਜੀ ਦਾ? ਹੈ ਕਿਹੜੇ ਦਰਬਾਰ? ਸ਼ਾਮੇ ਸ਼ਾਹ, ਸ਼ਾਮੇ ਸ਼ਾਹ ਬਾਬਾ ਸਾਹਿਬ ਸ਼ਾਮੇ ਸ਼ਾਹ। ਕਿਹੜੀ ਸਾਈਡ ਤੇ ਦਰਬਾਰ ਸੀ ਉਹਨਾਂ ਦਾ? ਉਹ ਉਹਨਾਂ ਦਾ ਰਬਾਸ ਪਿੰਡ ਨਹੀਂ ਦੇ ਪਾਸੇ, ਬੋਰਡ ਦੇ ਲਾਗੇ। ਬੋਰਡ ਦੇ ਲਾਗੇ? ਬੋਰਡ ਸੀ ਤੇ ਬੋਰਡ ਦੇ ਲਾਗੇ ਸੀ ਦਰਬਾਰ ਉਹਨਾਂ ਦਾ। ਤੇ ਪਿੰਡ ਤੁਹਾਡਾ ਬਾਬਾ ਵੱਡਾ ਸੀ? ਪੂਰਾ ਪਿੰਡ ਵਾਵਾ ਸੀ ਨਾ, ਵੱਡੇ ਆ ਤੇ ਹੁਣ ਬੜੇ ਨਹੀਂ, ਇਹ ਏਡਾ ਨਹੀਂ ਸੀ। 300 ਘਰ ਦੀ ਪੱਤੀ? 300 ਘਰ ਦੀ ਵਰਤੀ ਹੈ ਸੀ। ਵਿੱਚੇ ਸਿੱਖ, ਵਿੱਚੇ ਸਾਈ, ਵਿੱਚੇ ਨਾਈ, ਬਰਾਤੀ ਰਾਈ। ਸਕੂਲ ਵੀ ਹੈ ਸੀ ਪਿੰਡ ਦੇ ਵਿੱਚ? ਸਕੂਲ ਨਹੀਂ ਲੱਗੇ ਸੀ। ਨਹੀਂ, ਸਕੂਲ ਤਲਵੰਡੀ ਸੀ। ਤਲਵੰਡੀ ਉਹਦਾ ਪਤਰਾ ਇਲਮ ਇਹਨਾਂ ਕਿੱਥੇ ਸੀ? ਰਾਮੇ ਉਹਦਾ ਇਲਮ ਕਿੱਥੇ ਸੀ? ਉਹਦਾ ਇਲਮ ਇਹਨਾਂ ਹੈ ਨਹੀਂ ਸੀ। ਤੁਸੀਂ ਜਾਂਦੇ ਰਹੇ ਸਕੂਲ? ਮੈਂ ਗਿਆ ਹਾਂ ਪਹਿਲੀ ਫੇਲ ਹੋ ਗਿਆ। ਕਿਹੜੇ ਸਕੂਲ ਜਾਂਦੇ ਸੀ? ਤਲਵੰਡੀ ਰਾਮੇ ਦੀ। ਤੁਰ ਕੇ ਜਾਂਦੇ ਸੀ ਪਿੰਡੋਂ? ਤੁਰ ਕੇ ਉਦੋਂ ਕੁਛ ਨਹੀਂ ਸੀ, ਨਾ ਗੱਡੀਆਂ ਮੋਟਰਾਂ ਤੋਂ ਕਦੋਂ ਸਾਨੂੰ। ਗੱਡੀਆਂ ਮੋਟਰ ਕਿੱਥੇ? ਅੱਛਾ ਜੀ। ਕਿਹੜੇ ਕਿਹੜੇ ਮਾਸਟਰ ਸਨ, ਯਾਦ ਆ ਕੋਈ? ਹੈ ਮਾਸਟਰਾਂ ਦਾ ਨਾਂ ਯਾਦ ਆ? ਮੈਂ ਮਾਸਟਰਾਂ ਦਾ ਨਾਂ ਨਹੀਂ ਯਾਦ ਪੁੱਤਰਾ, ਅੱਛਾ ਮਾਸਟਰ। ਭੁੱਲ ਗਿਆ,
ਇਦਾਂ ਗੱਲ ਛੋਟੀ ਛੋਟੀ ਗੱਲ ਆ ਅੱਛਾ ਇੱਕ ਮੇਰਾ ਗੁਲਾਮਰ ਸੀ ਵੀ ਆਹੀ ਕੋਈ ਪਠਾਨ ਸੀ ਖਟਾਲੇ ਦਾ ਅੱਛਾ 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 ਗੁਲਾਮਰ ਸੂਲ ਇੱਕ ਨੇ ਖੜਾ ਪਿਆਜ ਬੇਸਨ ਉਹ ਨਾ ਹੁਣ ਭੁੱਲ ਗਿਆ ਪਤਾ ਕਿੰਨਵੀਂ ਤੱਕ ਸਕੂਲ ਸੀ ਉਹ ਹੈ ਕਿੰਨਵੀਂ ਤੱਕ 8ਵੀਂ ਤੱਕ 8ਵੀਂ ਤੱਕ 8 ਦਾ 8 ਜਮਾਤਾਂ ਦਾ ਸਹੀ ਹੋ ਗਿਆ ਹੁਣ ਦੱਸੋ ਕਿ ਪਿੰਡ ਦੇ ਵਿੱਚ ਕੋਈ ਦੁਸ਼ਮਣੀ ਵਗੈਰਾ ਤੇ ਨਹੀਂ ਸੀ ਹੈ ਸਾਡੇ ਨਾ ਕੋਈ ਦੁਸ਼ਮਣੀ ਨਹੀਂ ਸੀ ਸਾਡੇ ਪਿੰਡ ਦੀ ਕੋਈ ਦੁਸ਼ਮਣੀ ਨਹੀਂ ਸੀ ਕੋਈ ਦੁਸ਼ਮਣੀ ਨਾ ਸਾਡੇ ਪਿੰਡ ਵਿੱਚ ਝਗੜਾ ਚਾਂਜਾ ਕੋਈ ਨਹੀਂ ਸੀ ਹੁੰਦਾ ਜੇ ਝਗੜਾ ਚਾਂਜਾ ਹੋਇਆ ਹਾਂਜੀ ਤੇ ਥਾਣੇ ਫਤਿਹਗੜ੍ਹ ਥਾਣਾ ਸੀ ਸਾਡਾ ਹਾਂਜੀ ਉਹ ਰਾਹ 'ਚ ਜਾਂਦੇ ਅੱਬਲ ਦੇ ਪਿੰਡੇ ਨਹੀਂ ਸੀ ਜਾਣ ਦਿੰਦੇ ਜੇ ਕਿਹਦਾ ਝਗੜਾ ਹੋ ਬਣਾ ਤੇ ਪਿੰਡੇ ਹੀ ਨਹੀਂ ਜਾਣ ਦੇਣਾ ਤੇ ਜੇ ਜਾਣਾ ਤੇ ਰਾਹ 'ਚ ਜਾਂਦੇ ਮਗਰ ਬੰਦੇ ਮਿਲ ਪੈਣ ਰਾਹ 'ਚ ਮੋੜ ਲਿਆਣਾ ਸਹੀ ਸਹੀ ਹਾਂ ਨਹੀਂ ਸੀ ਹੁੰਦਾ ਸੀ ਕੋਈ ਝਗੜਾ ਨਹੀਂ ਸੀ ਹੁੰਦਾ ਕਿਹੜੇ ਕਿਹੜੇ ਫਸਲਾਂ ਹੁੰਦੀਆਂ ਸੀ ਤੁਹਾਡੇ ਪਿੰਡ ਸਾਡੇ ਪਿੰਡ ਹਰ ਸ਼ਾਇ ਹੁੰਦੀ ਸੀ ਕਮਾਲ ਮਕਈ ਬਾਜਰਾ ਹਰ ਸ਼ਾਇ ਜਿਹੜੀਆਂ ਦੁਨੀਆ ਦੀਆਂ ਫਸਲਾਂ ਸਾਰੀਆਂ ਹੁੰਦੀਆਂ ਸਨ ਖੂਹ ਕਿੰਨੇ ਕੁ ਸੀ ਪਿੰਡ ਦੇ ਸਾਈਡਾਂ ਤੇ ਖੂਹ ਬੜੇ ਸਨ ਖੂਹ ਖੂਹ ਸਾਡੇ 7 ਖੂਹ ਸਾਡੇ ਸਨ ਤੁਹਾਡੇ ਆਪਣੇ ਸਾਡੇ ਆਪਣੇ ਕਿਹੜੇ ਕਿਹੜੇ ਨਾਵਾਂ ਤੇ ਵੱਜਦੇ ਸਨ ਉਹ ਕੋਈ ਖੁੱਲੇ ਦਾ ਦੱਸ ਦਿੰਦਾ ਯਾਰ ਮੇਰੇ ਵਾਲਾ ਖੱਟਿਆਂ ਵਾਲਾ ਗੋਰੇ ਵਾਲਾ ਉਹ ਮੇਰੇ ਵਾਲਾ ਖੱਟਿਆਂ ਵਾਲਾ ਰੋਈ ਵਾਲਾ ਆਹੋ ਪਿੰਡ ਵਾਲਾ ਢੇਸੀਆਂ ਵਾਲਾ ਹਾਂ ਢੇਸੀਆਂ ਵਾਲਾ ਬਾਗ ਵਾਲਾ ਕਸੀਟੇ ਵਾਲਾ ਹਾਂ ਕਸੀਟੇ ਤੇ ਗੋਰੇ ਵਾਲਾ ਗੋਰੇ ਵਾਲਾ ਹਾਂ ਅੱਛਾ ਜੀ ਹਾਂ ਇਹ ਪਿੰਡ ਦੇ 4 ਸਪੇਰੇ ਸੀ 4 ਸਵੇਰੇ ਪਿੰਡ ਦੇ ਕੋਲ ਸਾਡੇ ਦੋ ਪਿੰਡ ਨਾਲ ਵੀ ਸਨ 4 ਸਵੇਰੇ ਚੜ੍ਹਦੀ ਸਾਈਡ ਤੇ ਸੀ ਲਹਿੰਦੀ ਸਾਈਡ ਤੇ ਸਨ ਕੀ ਸੀ ਬੈਂਦੀ ਪਿੰਡੋਂ ਨੁਕਰ ਪਿੰਡ ਤੋਂ ਸਾਡੀ ਤੋਂ ਲੈਂਦੀ ਗੋਠ ਜਦੋਂ ਮੇਲਾ ਹੁੰਦਾ ਸੀ ਉੱਥੇ ਕਿਹੜੇ ਕਿਹੜੇ ਖੇਲਾਂ ਹੁੰਦੀਆਂ ਸੀ ਕੋਈ ਖੇਲਾ ਨਹੀਂ ਕੋਈ ਖੇਲਾ ਨਹੀਂ ਬੇਦੇ ਸਾਡੇ ਜੀ ਮੈਨੂੰ ਮੁੰਡੇ ਕੋਈ ਦਿਹਾੜੀ ਨਾਲ ਮੇਲਾ ਹੁੰਦਾ ਸੀ ਕੋਈ ਆਤਾ ਵੀ ਤੰਦਾ ਨਹੀਂ ਸੀ ਹੁੰਦਾ ਹਾਂ ਖੇਲਾ ਕੋਈ ਨਹੀਂ ਸੀ। ਉਹ ਖੇਲਾ ਇੱਧਰ ਹੀ ਆਣ ਕੇ ਹੋਈਆਂ ਨਹੀਂ ਉੱਥੇ ਘੱਟ ਹੁੰਦੀਆਂ ਸਨ ਕਬੱਡੀ ਸ਼ਬੱਡੀ ਤੇ ਹੁੰਦੀ ਹਾਂ ਕੌਡੇ ਹੁੰਦੇ ਸੀ ਘੋਲ ਹੁੰਦੇ ਸਨ ਅੱਛਾ ਘੋਲ ਕੌਡੀਆਂ ਹੁੰਦੀਆਂ ਸਨ ਤੇ ਭਲਵਾਨ ਬੜੇ ਸੋਹਣੇ ਆਉਂਦੇ ਸਨ ਹਾਂ ਕੌਡੇ ਹੁੰਦੇ ਸੀ ਘੋਲ ਹੁੰਦੇ ਸਨ ਪਹਿਲਵਾਨ ਘੋਲਦੇ ਹੁੰਦੇ ਸਨ ਦੂਰੋਂ ਆਉਂਦੇ ਸਨ ਪਹਿਲਵਾਨ ਨਕਲੀਏ ਵੀ ਆਉਂਦੇ ਸੀ ਹਾਂ ਬੱਲੇ ਨਕਲੀ ਵਾਲੇ ਫੜ ਕੇ ਬੰਬ ਕੱਢਦੇ ਨੇ ਸਨ ਕੇ ਕਿੱਥੋਂ ਆਉਂਦੇ ਸੀ ਨਕਲੀਏ ਹੈਂ? ਕਿਹੜੇ ਸ਼ਹਿਰ ਤੋਂ ਛਕੜੀ ਕਰਦੇ ਹੈ ਬੱਬਾ ਰਾਜੋਂ ਨਹੀਂ ਉਹ ਛਕੜੀ ਗੱਲ ਵਾਲੇ ਆਹੋ ਅੰਮ੍ਰਿਤਸਰ ਦੇ ਲਾਗੇ ਸੀ ਜਿਹੜੀ ਛਕੜੀ ਕਰੀਏ ਹਾਂ ਬੱਲੇ ਵੇਰ ਕੇ ਦੇ ਯਾਰ ਬੱਲੇ ਵੇਰ ਕੇ ਦੇ ਅੱਛਾ ਅੱਛਾ ਛਕੜੀ ਦੇ ਸਹੀ ਹੋ ਗਿਆ ਹਾਂ ਹੁਣ ਬਜ਼ੁਰਗੋ ਮੈਨੂੰ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹਾਂ ਤੁਹਾਡੇ ਬਜ਼ੁਰਗਾਂ ਨੂੰ ਕਿੱਦਾਂ ਪਤਾ ਲੱਗਿਆ ਉਹ ਸਾਨੂੰ ਜਦੋਂ ਸਾਡੇ ਸਨ 47 ਦੀ ਬੇਟਾ ਵੰਡ ਹੋਈ ਨਾ ਜਿਸ ਵੇਲੇ ਹਾਂਜੀ ਪਹਿਲੇ ਤਾਂ ਅਸੀਂ ਆਂਦੇ ਸਾਂ ਤੇ ਸਾਡਾ ਪਾਕਿਸਤਾਨ ਹੈ ਸਾਰੇ ਜ਼ਿਲ੍ਹੇ ਜਿਹੜੇ ਨੇ ਨਾ ਅਸੀਂ ਪਾਕਿਸਤਾਨ 'ਚ ਆ ਹਾਂ ਤੇ ਜਿਸ ਵੇਲੇ ਅਖੀਰ ਦੇ ਆਏ ਨਾ ਤੇ ਥੋੜੇ ਜਿਹੇ ਦਿਨ ਰਹਿ ਗਏ ਤੇ 5 ਜ਼ਿਲ੍ਹੇ ਜਿਹੜੇ ਸਨ ਨਾ ਇਹ ਹੁਣ ਅੱਲਾ ਨੂੰ ਪਤਾ ਜਾਂ ਸਾਨੂੰ ਕੋਈ ਨਹੀਂ ਪਤਾ ਤੇ ਦਾਦੇ ਨੇ ਇਹਨਾਂ ਵੱਡੀ ਦੇ ਕੇ ਤੇ 5 ਜ਼ਿਲ੍ਹੇ ਜਿਹੜੇ ਨੇ ਨਾ ਇਹ ਨਾ ਹਿੰਦੁਸਤਾਨ ਨੂੰ ਨਾਲ ਕਰ ਦਿੱਤੇ ਹਿੰਦੁਸਤਾਨ ਦੇ ਨਾਂ ਕਰ ਦਿੱਤੇ ਪਹਿਲਾਂ ਤਾਂ ਅਸੀਂ ਆਂਦੇ ਹਾਂ ਇੱਥੇ ਰਹਿਣਾ ਜਿਹੜੇ 5 ਜ਼ਿਲ੍ਹਿਆਂ ਤੇ ਸਾਡਾ ਇੱਕ ਬਰਾਦਰੀ ਦੇ ਭਰਾ ਸੀ ਉਹ ਫੌਜ 'ਚ ਸੀ ਸੂਬੇਦਾਰ ਸੀ ਤੁਹਾਡਾ ਭਰਾ ਹਾਂ ਬਰਾਦਰੀ ਚੋਂ ਅੱਛਾ ਉਹ ਆਖਣ ਲੱਗਾ ਲੈ ਵੀ ਹੁਣ ਤੋਂ ਇੱਥੇ ਨਹੀਂ ਰਹਿਣਾ ਹੁਣ ਇੱਥੇ ਨਹੀਂ ਰਹਿਣਾ ਉਹ ਚੱਲੀਏ ਸਾਡਾ ਪਿੰਡ ਛੋਟਾ ਸੀ ਤੇ ਵੇਖਣਾ ਥੋੜੀਆਂ ਬਹੁਤੀਆਂ ਲਾਗੇ ਦੇ ਪਿੰਡਾਂ ਨਾਲ ਕੂਣ ਬੋਲੇ ਹੋ ਜਾਂਦਾ ਉਹ ਇਸ ਪਿੰਡ ਦੇ ਨਾਲ ਸਾਡੇ ਭਰਾ ਦੀ ਇੱਕ ਦੀ ਮੂੰਹ ਮਾਰੀ ਕਿਸੇ ਨਾਲ ਹੋ ਗਈ ਉਹ ਹੁਣ ਆਖਣਗੇ ਛੋਟੇ ਪਿੰਡ ਜਿਹੜੇ ਸਨ ਵੱਡਿਆਂ ਪਿੰਡਾਂ 'ਚ ਚਲੇ ਗਏ ਛੋਟੇ ਸਿੱਖਾਂ ਦੇ ਵੀ ਤੇ ਮੁਸਲਮਾਨਾਂ ਦੇ ਵੀ ਸਾਡਾ ਪਿੰਡ ਜਿਹੜਾ ਸੀ ਨਾ ਇਹ ਲਾਗੇ ਦੂਸਰੀਆਂ ਬਰਾਦਰੀਆਂ ਗੈਰ ਬਰਾਦਰੀਆਂ ਸਨ ਕੋਈ ਡੋਗਰ ਸੀ ਕੋਈ ਕਸ਼ਮੀਰੀ ਸੀ ਕੋਈ ਜੋਗੀ ਸੀ ਉਹ ਆਖਣ ਲੱਗੇ ਵੀ ਭਾਈ ਆਹ ਗੈਰ ਬਰਾਦਰੀ ਜੀ ਤੇ ਨਹੀਂ ਜਾਣਾ ਹੁਣ ਦੂਸਰੀ ਬਰਾਦਰੀਆਂ 'ਚ ਅਸੀਂ ਕਿਵੇਂ ਜਾਈਏ ਉਹ ਫਿਰ ਉਹਨਾਂ ਨਾਲ ਗੱਲ ਕੀਤੀ ਉਹਨਾਂ ਆਖਿਆ ਨਾ ਬਈ ਜਿਹੜਾ ਗੁੱਸਾ ਸੀ ਸਾਡਾ ਉਦੋਂ ਸੀ ਹੁਣ ਗੁੱਸਾ ਕੋਈ ਨਹੀਂ ਤੁਸੀਂ ਇੱਥੇ ਆ ਗਏ ਉਹਨਾਂ ਲਾਗੇ ਰਿਸ਼ਤੇਦਾਰੀਆਂ ਵੀ ਐ ਸਨ ਪਿੰਡ ਨਾਲ ਉੱਥੇ ਫਿਰ ਉਸ ਪਿੰਡ ਅਸੀਂ ਰਹੇ ਪਹਿਲਾਂ ਨਹੀਂ ਉੱਥੋਂ ਪਿੰਡ ਛੱਡ ਦਿੱਤਾ ਉਹ ਆਪਣਾ ਪਿੰਡ ਛੱਡ ਦਿੱਤਾ ਪਿੰਡ ਕਿੱਦਾਂ ਛੱਡਿਆ ਉਹਦੇ ਬਾਰੇ ਦੱਸੋ ਪਿੰਡ ਛੱਡ ਦਿੱਤਾ ਰਾਤ ਨੂੰ ਜੱਸੇ ਪੈਂਦੇ ਸਨ
ਤੁਹਾਡੇ ਪਿੰਡ ਸਾਡੇ ਪਿੰਡ ਨਹੀਂ ਸੀ ਪੈਂਦੇ, ਲਾਗੇ ਲਾਗੇ ਛੋਟੇ ਪਿੰਡਾਂ 'ਚ ਜਥੇ ਪੈਂਦੇ ਸਨ। ਉਹ ਛੋਟੇ ਪਿੰਡ ਨੂੰ ਪੁੱਤ ਮਾਰ ਵੀ ਜਾਂਦੇ, ਸਾੜ ਵੀ ਜਾਂਦੇ ਸਨ। ਤੇ ਸਾਡੇ ਪਿੰਡ ਜਿਹੜਾ ਸੀ ਨਾ, ਅਸੀਂ ਫਿਰ ਡਰ ਗਏ ਨਾ ਭਈ ਇਹ ਵੱਡੇ ਪਿੰਡ ਨੂੰ ਲੱਗੇ। ਸਾਡੇ ਪਿੰਡ ਤੇਜੇ ਵੀੜਾ ਜਿਹੜਾ ਵੱਡਾ ਪਿੰਡ ਸੀ, ਤੇ ਉਹਦਾ ਇੱਕ ਬੜਾ ਸਲੂਕ ਬੜਾ ਸੀ ਪੁੱਤ। ਉਦੋਂ ਇੰਨਾ ਕੁ ਸਲੂਕ ਸੀ ਭਈ ਤੈਨੂੰ ਤਕਲੀਫ ਹੈ ਤੇ ਆਖਣਾ ਮੈਨੂੰ ਹੋਈ ਆ। ਉਦੋਂ ਰੱਖੀਆਂ ਸਨ ਨਾਬਤਾਂ। ਨਾਬਤਾਂ ਜਲਾਬੀ ਮੁਸਲਮਾਨ ਨੇ ਇੱਕਾ ਕੀਤਾ ਵੀ ਜਿਹਨੂੰ ਕਿਸੇ ਭਾਰੀ ਬਣੇ ਨਾ ਉਹ ਨਾਬਤ ਖੜਾ ਦੇ, ਉਹ ਖੜਕਾ ਦੇ। ਉਹ ਰਿਵਾਜ਼ ਜਿਹੜੇ ਸੁਣੀ ਤੇ ਲਾਗੇ ਦੇ ਪਿੰਡਾਂ ਦੂਰੋਂ ਭੱਜ ਕੇ ਲੈ ਵੀ ਉੱਥੇ ਉਹਨਾਂ ਨੂੰ ਕੋਈ ਜੱਸਾ ਪੈ ਗਿਆ, ਉਹ ਭੱਜ ਕੇ ਆ ਜਾਂਦੇ ਸਨ। ਅੱਛਾ ਤੇ ਸਿੱਖ ਜਿਹੜੇ ਫਿਰ ਨੱਸ ਜਾਂਦੇ ਸਨ। ਅੱਛਾ, ਮਦਦ ਕਰਨ ਆ ਜਾਂਦੇ ਸਨ। ਹਾਂ, ਬੜੀ ਹਮਰਾਜ ਕਰਦੇ ਸੀ ਲੋਕ, ਬੜੇ ਚੰਗੇ ਸੀ ਉਹ ਵਕਤ, ਚੰਗੇ ਸਨ। ਤੇ ਤੁਸੀਂ ਫਿਰ ਰਾਤ ਨੂੰ ਨਿਕਲੇ ਉੱਥੋਂ? ਹੈ ਨਹੀਂ, ਅਸੀਂ ਗੁਜਰਾ ਵਾਲਾ ਸਾਡਾ ਬੜੇ ਔਖੇ ਆਏ ਅਸੀਂ ਫਿਰ ਉੱਥੋਂ ਆਏ ਆ। ਉਹ ਫੌਜੀ ਜਿਹੜੇ ਨੇ ਉਹ ਆਪਣੀਆਂ ਗੱਡੀਆਂ ਲੈ ਕੇ ਤੇ ਚਲੇ ਗਏ। ਆਖਣ ਲੱਗਾ ਚਲੋ ਡੇਰਾ ਬਾਬੇ ਦਾ ਸਾਡੋ 5 ਕੋ ਸੀ, 5 ਕੋ ਡੇਰਾ ਬਾਬੇ ਨਾਨਕ ਦਾ। ਉੱਥੇ ਪੋਲਿਆ ਦਰਿਆ ਦਾ ਪੁਲ ਉੱਥੇ ਸੀ ਤੇ ਜਾਣ ਲੋ ਰਿਹਾ, ਹੋਰ ਰਾਜ ਪੁਲ ਕੋਈ ਨਹੀਂ। ਆਖਿਆ ਉੱਥੇ ਤੁਹਾਨੂੰ ਮੈਂ ਪੁਲ ਤੋਂ ਲਗਾ ਦੇਣਾ। ਉਹਨੇ ਆਖਿਆ ਬਈ ਨਾ, ਆ ਜਿਹੜੇ ਪਿੰਡ ਵਾਲੇ ਜਿੱਥੇ ਮੈਂ ਪਿੰਡ 'ਚ ਬੈਠਾ ਇਹ ਇਹਨਾਂ ਦੇ ਨਾਲ ਤੁਹਾਡੇ 'ਚ ਬਹਿ ਗਈ ਅਸੀਂ। ਤੇ ਉਹਨੇ ਆਖਣਾ ਵੇਖੋ ਸਾਡੇ 'ਚ ਜਦੋਂ ਦੁੱਖ ਬਣਿਆ ਸਾਡੇ ਕੋਲ ਆਵੇ ਤੇ ਹੁਣ ਆਪ ਦੇ ਕੇ ਚਲੇ ਗਏ। ਉਹਨੇ ਆਖਿਆ ਨਾ, ਤੁਹਾਡੇ ਨਾਲ ਨਹੀਂ ਜਾਣਾ। ਉਹ ਫਿਰ 3 ਘਰ ਉਹਦੀਆਂ ਗੱਡੀਆਂ 'ਚ ਬਹਿ ਗਏ, ਉਹ 3 ਘਰ 'ਚ ਬਹਿ ਗਏ। ਜੇ ਅਸੀਂ ਫਿਰ ਲੋਕ ਪੁੱਤ ਜੋ ਕੁਝ ਹੈ ਸੀ। ਤੁਸੀਂ ਕੈਂਪ 'ਚ ਨਹੀਂ ਬੈਠੇ? ਨਹੀਂ, ਅਸੀਂ ਕੰਮ 'ਚ ਨਹੀਂ ਬੈਠੇ। ਸਾਡਾ ਕੰਮ ਆਣ ਕੇ ਲੱਗਾ ਹੈ ਨਾ, ਤੇ ਇੱਥੇ ਦਰਿਆ ਤੇ ਅਸਾਂ ਆਪਣਾ ਹੀ ਖਾਧਾ, ਸਾਨੂੰ ਕਿਸੇ ਨੇ ਕੁਝ ਦਿੱਤਾ। ਤੁਸੀਂ ਗੱਡੇ ਗੁੱਡੇ ਲੈ ਕੇ ਨਿਕਲੇ ਆਪਣੇ ਪਿੰਡੋਂ? ਨਾ, ਸਾਡਾ ਗੱਡਾ ਕੋਈ ਨਹੀਂ ਸੀ ਪੁੱਤ। ਉਦੋਂ ਸਾਡੇ ਗੱਡੇ ਗੁੱਡੇ ਕੋਈ ਨਹੀਂ, ਸਾਡੇ ਕੋਲ ਕੋਈ ਗੱਡਾ ਨਹੀਂ, ਕਿਸੇ ਕੋਲ ਵੀ ਨਹੀਂ ਸੀ। ਪੈਦਲ ਹੀ? ਪੈਦਲ ਹੀ ਪੁੱਤ, ਆਪਣਾ ਜੋ ਕੁਝ ਚੁੱਕਿਆ ਗਿਆ ਫੜ ਲਿਆ, ਜੋ ਕਿਸੇ ਡੰਗਰ ਤੇ ਲੱਦ ਲਿਆ, ਜੋ ਕੋਈ ਰੇੜਾ ਗੱਡੀ ਆ ਕਿਸੇ ਕੋਲ ਤੋੜ ਲੈ। ਜਿਹੜਾ ਉੱਥੋਂ ਦਾ ਲੰਬਰਦਾਰ ਸੀ ਸਿੱਖ, ਹਾਂ, ਉਹਨਾਂ ਨੇ ਕੋਈ ਇਮਦਾਦ ਨਹੀਂ ਕੀਤੀ ਤੁਹਾਡੀ? ਨਾ, ਉਹ ਤਾਂ ਸਭ ਦੁਸ਼ਮਣ ਬਣ ਗਏ ਸੀਗੇ। ਪਿੰਡ ਤੋਂ ਉਹ ਤਾਂ ਮੇਰਾ ਦੁਸ਼ਮਣ ਹੋ ਗਏ ਤੇ ਦੁਸ਼ਮਣ ਹੋ ਗਏ। ਫਿਰ ਜਦੋਂ ਐਲਾਨ ਹੋ ਗਿਆ ਤੇ ਪਾਕਿਸਤਾਨ ਬਣ ਗਿਆ, ਇਹ ਜਾਣੇ ਇਹਨਾਂ ਚਲੇ ਜਾਣਾ। ਫਿਰ ਸਾਡੀ ਦੁਸ਼ਮਣੀ ਸੱਜਣੀ ਕਾਹਦੀ ਰਹਿ ਗਈ? ਕੋਈ ਸਾਡੇ ਸੱਜਣ ਨਹੀਂ ਰਹੇ। ਫਿਰ ਅਸੀਂ ਬਤਨ 7 ਦਿਨ ਅਸੀਂ ਦਰਿਆ ਦੇ ਉੱਤੇ ਰਹਿ ਕੇ ਤੇ ਭੁੱਖੇ, ਕੁਝ ਆਟਾ ਪਾਣਾ ਮੁੱਕ ਗਿਆ। ਫਿਰ ਜਿਹਦੇ ਕੋਲ ਦਾਣੇ ਭੁੰਨ ਕੇ ਹੀ ਖਾਂਦੇ ਰਹੇ। ਦਾਣੇ ਭੁੰਨਣੇ ਤੇ ਉਹ ਖਾਣੇ। ਫਿਰ ਜਸਾ ਪਿਆ ਸਾਨੂੰ ਪਹਿਲੇ ਦਿਨ। ਜਦੋਂ ਜਸਾ ਪਿਆ ਤੇ ਉਹਨਾਂ ਜਸੇ ਨੇ ਨਾ ਸਾਡੇ ਬੰਦੇ ਅੱਗੇ ਚਲੇ ਗਏ ਮੁਸਲਮਾਨ। ਇਹਨਾਂ ਜਾ ਕੇ ਤੇ ਇੱਕ ਜੈਲਦਾਰ ਸੀ ਡੱਡੀਆਂ ਸੂਫੀਆਂ ਦਾ, ਪਿੰਡ ਦਾ ਨਾਂ ਡੱਡੀਆਂ ਸੂਫੀਆਂ, ਉੱਥੋਂ ਦਾ ਜੈਲਦਾਰ ਸੀ, ਉਹਨੂੰ ਮਾਰ ਦਿੱਤਾ। ਕਿਹਨਾਂ ਨੇ? ਮੁਸਲਮਾਨਾਂ ਨੇ। ਇੱਕ ਸਾਡਾ ਬੰਦਾ ਸੀ ਬੜਾ ਦਲੇਰ, ਉਹਦਾ ਗੋਡਾ ਉਤਰ ਜਾਂਦਾ ਸੀ, ਹੈ ਦਲੇਰ ਸੀ ਤੇ ਜਵਾਨ ਵੀ ਸੀ। ਕੀ ਨਾਮ ਸੀ ਉਹਦਾ? ਉਹਦਾ ਨਾਂ ਜੀ ਸੀ, ਉਹ ਮੋਚੀ ਦੇ ਜੀ ਮੋਚੀ ਸੀ, ਜੀ ਸੀ ਉਹਦੇ ਨਾਂ। ਉਹਦਾ ਗੋਡਾ ਉਤਰ ਜਾਂਦਾ ਸੀ, ਉਹਦਾ ਗੋਡਾ ਉਤਰ ਗਿਆ ਤੇ ਉਹਨਾਂ ਸਿੱਖਾਂ ਨੇ ਗੋਡਾ ਚਾੜਦਾ ਤੇ ਉੱਥੇ ਉਹਨਾਂ ਕਤਲ ਕਰ ਦਿੱਤਾ। ਉਹਨੂੰ ਮੁਸਲਮਾਨ ਨੂੰ ਕਤਲ ਕਰ ਦਿੱਤਾ। ਉਹਨਾਂ ਨੇ ਉਹ ਜਾਲਦਾਰ ਦਾ ਦੁੱਖ। ਤੀਸਰੇ ਦਿਨ ਬੇਟਾ ਸਾਨੂੰ ਪਈ ਜ਼ਿਲ੍ਹੇ ਦਾ ਉਹ ਪਈ ਮਿਲਦੀ ਨਾਲ ਤੇ ਨਾਲ ਜਸਾ ਸਿੱਖਾਂ ਦਾ। ਮੈਂ ਖੁਦ ਬੇੜੀ ਦੇ ਵਿੱਚ ਇੱਕ ਦਿਨ ਚੜਿਆ, ਮੈਂ ਵੇਖਣ ਡਿਆ ਉਹਦਾ ਜਸਾ ਆ ਗਿਆ ਤੇ ਬਾਹਰ ਪਠਾਨ ਸੀ, ਉਹਦਾ ਨਾਮ ਮਾਮਤ ਸੀ। ਉਹ ਆਖਣ ਲੱਗਾ ਵੀ ਇਸ ਤਰ੍ਹਾਂ ਕਰੋ, ਜਿਹੜੇ ਬੱਚੇ ਨੇ ਨਾ ਤੇ ਕਮਜ਼ੋਰ ਨੇ ਤੇ ਬੀਬੀਆਂ ਬੇੜੀ 'ਚ ਆ ਜਾਣ ਤੇ ਜਿਹੜੇ ਜਵਾਨ ਨੇ ਆ ਜਾਣ, ਬਾਹਰ ਆ ਜਾਣ ਤੇ ਇਹਨਾਂ ਸਿੱਖਾਂ ਨਾਲ ਮੁਕਾਬਲਾ ਕਰੀਏ। ਉਹ ਜਵਾਨ ਜਿਹੜੇ ਉਹ ਤੇ ਬਾਹਰ ਚਲੇ ਗਏ ਤੇ ਅਸੀਂ ਉਹ ਬੇੜੀ ਦੇ ਵਿੱਚ ਜਿਹੜੇ ਬੱਚੇ ਸਨ, ਬੀਬੀਆਂ ਸਨ, ਉਹ ਬੇੜੀ 'ਚ ਬੈਠੀਆਂ ਰਹੀਆਂ। ਮੇਰੇ ਵੇਖਣ ਦੀ ਗੱਲ ਜੇ ਉਹ ਜਨਾਬ ਸਿੱਖ ਥੋੜੇ ਤੇ ਜਿਵੇਂ ਸਾਰਾ ਹੀ ਮੁਲਕ ਮੁਸਲਮਾਨਾਂ ਦਾ ਮੁਲਕ। ਜਿਸ ਵੇਲੇ ਉਹ ਆਏ ਨੇ ਸਿੱਖ ਤੇ ਮੁਸਲਮਾਨ ਅੱਗੋਂ ਗਏ। ਜਿਸ ਵੇਲੇ ਅੱਗੋਂ ਗਏ ਨੇ ਤੇ ਤੇਰੇ ਵਗਰੇ ਜਿਹੜੇ ਦਲੇਰ ਸਨ ਉਹ ਅੱਗੇ ਤੇ ਮੇਰੇ ਵਗਰੇ ਜਿਹੜੇ ਬੋਝ ਦੇ ਸਨ ਉਹ ਪਿੱਛੇ। ਇਹਨਾਂ ਜਾਂਦਿਆਂ ਹੀ ਸਾਰਾ ਸਿਰਫ 1-2 ਕਨਾਲ ਵਿਗੇ ਦੀ ਵੇਖਿਆ। ਵਿਗੇ ਦੇ ਵਿੱਚ ਵੇਖਿਆ। ਇਹਨਾਂ ਜਾਂਦਿਆਂ ਜਨਾਬ ਛੱਡਿਆ ਮੁਸਲਮਾਨਾਂ ਨੇ ਗੋਲਾ, ਅਸਬਾਈ ਦਾ ਗੋਲਾ ਛੱਡਿਆ।
ਉਹ ਜਿਹੜੇ ਗੋਲਾ ਚੱਲਿਆ ਸੀ ਉਹ ਹੋਰ ਕੋਈ ਸ਼ਾਹ ਹੋਵੇ ਚਲਾਉਣ ਨਾ, ਹਾਂਜੀ ਹੋਰ ਕੋਈ ਨਹੀਂ ਇਹਨਾਂ ਕੋ ਚੱਲੀ। ਉਹਨਾਂ ਸਿੱਖਾਂ ਨੇ ਮਾਰਿਆ ਨਾਰਾ, ਜਿਹੜੇ ਸਿੱਖਾਂ ਨੇ ਨਾਰਾ ਮਾਰਿਆ ਨੇ ਤੇ ਹੁਣ ਜਿਹੜੇ ਪਿਛਲੇ ਸਨ ਮੇਰੇ ਵਗਰੇ ਬੋਝ ਦਿਲ ਉਹਨਾਂ ਕੰਡ ਮੋੜੀ, ਜਿਹੜੇ ਹੁਣ ਤੇਰੇ ਵਗਰੇ ਅੱਗੇ ਸਨ ਉਹਨਾਂ ਆਖਿਆ ਤੇ ਸਿੱਖਾਂ ਨੇ ਮਾਰਿਆ ਹੀ ਨਾਰਾ। ਉਹਨਾਂ ਕੋਲ ਹਥਿਆਰ ਸਨ, ਬੰਦੂਕਾਂ ਸਨ, ਸਭ ਕੁਝ ਉਹਨਾਂ ਕੋਲ ਸੀ। ਉਹ ਬਾਈ ਸਾਡਾ ਹੁਣ ਮੁਸਲਮਾਨ ਪੁੱਤਰਾ ਅੱਗੇ ਤੇ ਸਿੱਖ ਮਗਰ। ਤੇ ਬੰਦੇ ਵੀ ਵੱਢ ਗਏ, ਜੋ ਲੱਗੋ ਲੋਕਾਂ ਲੱਦੇ ਸਾਂ ਉਹ ਵੀ ਲਾ ਗਏ ਚੁੱਕ ਕੇ ਨਾਲ ਹੀ। ਨਹੀਂ ਜਦੋਂ ਉਹਨਾਂ ਦਾ ਜੱਥਾ ਆ ਗਿਆ ਤੇ ਤੁਹਾਡੇ ਬੰਦਿਆਂ ਨੇ ਮੁਕਾਬਲਾ ਨਹੀਂ ਮੈਂ ਕੀਤਾ? ਹੋਇਆ ਗਿਆ ਗੱਲ ਸੁਣ ਯਾਰ, ਜਿਸਲੇ ਕੋਈ ਸਿੱਖ ਮਗਰ ਅੱਗੇ ਮੁਸਲਮਾਨ ਅੱਗੇ ਹਾਂਜੀ ਅੱਗੇ ਦਰਿਆ ਸੀ, ਅਸੀਂ ਬੇੜੀਆਂ ਦੋ ਬੇੜੀਆਂ ਭਰੀਆਂ ਸਨ, ਇੱਕ ਖਟਿਆਲੇ ਦੀ ਤੇ ਇੱਕ ਮਾਲੇਵਾਲ ਦੀ। ਇਹ ਬੇੜੀਆਂ ਦੇ ਵਿੱਚ ਬੰਦੇ ਬੈਠੇ, ਬੁੜੀਆਂ ਬੱਚੇ ਬੈਠੇ ਸਨ ਹਾਂਜੀ ਤੇ ਉਹ ਜਨਾਬ ਜਿਹੜੇ ਉਹ ਆਏ ਨੇ ਤੇ ਹੁਣ ਜਰਦੇ ਹੁਣ ਪਿੱਛੇ ਅੱਗ ਤੇ ਅੱਗੇ ਪਾਣੀ, ਲੋਕ ਵਗੈਰਾ ਸਾਰੇ ਆਣ ਕੇ ਤੇ ਦਰਿਆ 'ਚ ਵੜੇ ਤੇ ਦਰਿਆ ਜਿਹੜਾ ਸੀ ਨਾ ਪਾਣੀ ਬੇਬਹਾ ਤੇ ਰੇਤ ਜੋ ਉਤਰਿਆ ਨਾ ਇਹਨਾਂ ਨਾ ਪਾਣੀਆਂ ਤੇ ਪੁੱਤ ਤੁਰ ਨਹੀਂ ਖਲੋ ਨਹੀਂ ਸਕਦਾ, ਉਹ ਪੈਰਾਂ ਥੱਲੇ ਰੇਤ ਨਿਕਲਦੀ ਜਾਣੀ ਤੇ ਬੰਦੇ ਨੇ ਡਿੱਗ ਪੈਣਾ ਤੇ ਸਾਰੇ ਦਰਿਆ 'ਚ ਹਾਏ ਹਾਏ ਸ਼ਰੀਆਂ ਨਜ਼ਰ ਆਉਣ। ਜਿਹੜੇ ਸ਼ਰੀਆਂ ਨਜ਼ਰ ਆਉਣ ਤੇ ਉਧਰੋਂ ਜਨਾਬ ਸਿੱਖ ਜਿਹੜੇ ਨਾ ਉਹ ਮਗਰ ਚੜੇ, ਕਿਸੇ ਨੂੰ ਮਾਰੀ ਗਏ, ਕੋਈ ਲੈ ਗਏ, ਕੋਈ ਲੁੱਟ ਗਏ, ਕੋਈ ਭੰਨ ਗਏ। ਅੱਛਾ ਉਹ ਹੁਣ ਜਨਾਬ ਮੇਰਾ ਉਹਨਾਂ ਸਿੱਖਾਂ ਦਾ ਧਿਆਨ ਪੈ ਗਿਆ। ਉਹ ਜਿਹੜੇ ਬੇੜੀ ਵਾਲੇ ਬੰਦੇ ਆਏ ਸਨ ਉਹਨਾਂ ਭੱਜ ਕੇ ਤੇ ਆਣ ਕੇ ਬੇੜੀ ਨੂੰ ਫੜ ਲਿਆ ਲਹਿੰਦੇ ਪਾਸਿਓਂ, ਚੜ੍ਹਦੇ ਪਾਸਿਓਂ ਜੱਸਾ ਆਇਆ ਹਾਂਜੀ ਲੰਘ ਗਿਆ, ਚੜ੍ਹਦੇ ਪਾਸਿਓਂ ਜੱਸਾ ਆਇਆ ਹਾਂਜੀ ਤੇ ਲਹਿੰਦੇ ਪਾਸੇ ਆਣ ਕੇ ਤੇ ਖਲੋ ਗਏ ਨੇ, ਬੇੜੀ ਨੇ ਨਾ ਫੜ ਲਿਆ। ਉਧਰ ਗੋਲੀ ਆਉਂਦੀ ਸੀ ਤੇ ਬੇੜੀ ਦੀ ਓਟ ਲੈ ਲਈ, ਜੇ ਬੇੜੀ ਦੀ ਓਟ ਲੈ ਲਈ ਤੇ ਬੇੜੀ ਡੋਲ ਗਈ ਡੋਲ ਗਈ। ਮੈਂ ਲਾ ਵੀ ਮੈਂ ਬੇੜੀ ਵੇਖੀ ਨਹੀਂ ਸੀ, ਮੈਂ ਲਾ ਵੀ ਇਹ ਬੇੜੀ ਜਿਹੜੀ ਉਲਟ ਗਈ ਨਾ ਤੇ ਜਿਵੇਂ ਕੁਕੜੀ ਬੱਚਿਆਂ ਦੇ ਟੋਕਰੇ ਥੱਲੇ ਤਾੜੀ ਜਾਣੀ ਹੈ ਨਾ ਤਾੜਿਆ ਜਾਣਾ। ਮੈਂ ਵੀ ਛਾਲ ਮਾਰਦੀ ਤੇ ਇੱਕ ਭਰਾ ਸੀ ਸਾਡਾ ਗੁਲਾਮ ਨਬੀ, ਉਹ ਆਂਦਾ ਬੁੜੀਆਂ ਨੂੰ ਆਂਦਾ ਦਰਿਆ 'ਚ ਛਾਲਾਂ ਮਾਰ ਦਿਓ, ਦਰਿਆ 'ਚ ਛਾਲਾਂ ਮਾਰ ਦਿਓ, ਸਿੱਖਾਂ ਦੇ ਹੱਥ ਨਾ ਆਇਓ, ਇਹਨਾਂ ਕਾਫੀਆਂ ਦੇ ਹੱਥ ਨਾ ਆਇਓ। ਉਹ ਬੁੜੀਆਂ ਨੇ ਕਿਸੇ ਨੇ ਛਾਲ ਮਾਰ ਦਿੱਤੀ, ਕਿਸੇ ਮਾਰੀ ਜਾਂ ਕਿਸੇ ਨਾ ਮਾਰੀ, ਉਹ ਜਨਾਬ ਮਿੱਤਰਾ ਫਿਰ ਮੈਂ ਉੱਥੋਂ ਰਹਿਣ ਲੱਗ ਪਿਆ। ਮੈਂ ਰਹਿਣ ਪਾਣੀ 'ਚ ਦੇ ਵਿੱਚ ਪਾਣੀ 'ਚ ਗਾਲੀ ਮੇਰੀ ਚਾਦਰ ਚਾਦਰੀ ਮੈਂ ਲਾਤੀ, ਰੱਬ ਤੇ ਯਕੀਨ ਕਰ ਮੈਂ ਝੂਠ ਨਹੀਂ ਮਾਰਦਾ, ਸਹੀ ਸਹੀ ਚਾਦਰੀ ਲਾਤੀ ਮੇਰੇ ਪੈਰਾਂ 'ਚ ਅੜਦੀ ਸੀ। ਉਹ ਮੇਰੇ ਕੋਲ ਝੱਗਾ ਜਿਹੜਾ ਫੁੱਲ ਕੇ ਨਾ ਤੇ ਮੇਰੇ ਮੂੰਹ ਨੂੰ ਆਵੇ, ਮੈਂ ਝੱਗਾ ਵੀ ਲਾਤਾ। ਜਦੋਂ ਝੱਗਾ ਵੀ ਲਾਤਾ ਤੇ ਉਹਦੇ ਨਾਲ ਜਾਂ ਸਿੱਖ ਤਿੰਨ ਸਿੱਖ ਕੋਲ ਉਹਨਾਂ ਦੇ ਬੰਦੂਕ, ਜਿੱਥੇ ਸਿਰੀਆਂ ਵਹਿੰਦੇ ਨੇ ਨਾ ਉੱਥੇ ਉਹ ਗੋਲੀ ਮਾਰਦੇ ਨੇ। ਸਿਰੀਆਂ ਨਜ਼ਰ ਆਉਂਦੀਆਂ ਸੀ ਤੇ ਗੋਲੀ ਮਾਰਦੇ ਸੀ। ਉਹ ਜਿਸ ਵੇਲੇ ਗੁਜ਼ਰਾ ਉਧਰ ਹੁਣ ਆਇਆ ਨਹੀਂ ਨਾ ਤੇ ਜਿਹੜੀ ਬੇੜੀ ਨੂੰ ਨਾ ਫੜਿਆ ਨਾ ਬੇੜੀ ਉਲਟ ਗਈ, ਬਸ ਬੇੜੀ ਉਲਟ ਜਾਣੀ ਆ। ਹਾਂਜੀ ਮੈਨੂੰ ਉਲਟੀ ਨਹੀਂ, ਮੇਰੇ ਜਿਹੜੀ ਸ਼ੱਕ ਪੈ ਗਿਆ ਮੈਂ ਛਾਲ ਮਾਰ ਦਿੱਤੀ, ਚਾਦਰ ਹੀ ਲਾਤੀ। ਅੱਗੇ ਹੁਣ ਪੁੱਤਰਾ ਮੈਂ ਰੋਡਦਾ ਹੁੰਦਿਆ, ਅੱਗੇ ਹੁਣ ਮੈਂ ਰੋਡਦਾ ਹੁੰਦਿਆ ਤੇ ਦੋ ਬੀਬੀਆਂ ਐਡੀ ਸਾਡੀ ਪੰਡ ਤੇ ਇੱਕ ਤੇਰੇ ਵਗੈਰਾ ਬੰਦਾ, ਉਹ ਪੰਡ ਐਡੀ ਸਾਡੀ ਤੇ ਉਹਦੇ ਉੱਤੇ ਨਾਲ ਰੋੜੀ ਆਵੇ ਤੇ ਨਾਲ ਉਹਦੇ ਉੱਤੇ ਆਸਾ ਰੱਖ ਕੇ ਤੇ ਨਾਲੇ ਪਾਕਿਸਤਾਨ ਨੂੰ ਕਰੀ ਜਾਵੇ। ਮੈਂ ਵੀ ਉਹਦੇ ਨਾਲ ਲੱਗ ਗਿਆ, ਦੋ ਬੀਬੀਆਂ ਉਹ ਵੀ ਉਹਦੇ ਨਾਲ ਲੱਗ ਗਈਆਂ ਪੰਡ ਦੇ, ਉਹ ਬੀਬੀਆਂ ਸਨ। ਉਹ ਬੰਦਾ ਆਖੇ ਤੁਸੀਂ ਇਸ ਤਰ੍ਹਾਂ ਕਰੋ, ਇਹਦੇ ਉੱਤੇ ਨਾ ਬਵੋ ਤੇ ਜਰਾ ਆਸਰਾ ਕਰੋ, ਲੱਤ ਪੈਰ ਹਿਲਾਈ ਜਾਓ ਤੇ ਪਾਕਿਸਤਾਨ ਦਾ ਰੁੱਖ ਇਹਨਾਂ ਦਾ ਰੁੱਖ ਕਰੀਏ। ਉਹ ਬੀਬੀਆਂ ਉਹ ਜਨਾਬ ਦੇ ਉੱਤੇ ਚੜ ਗਈਆਂ ਨੇ, ਉਹਦੇ ਪੰਡ ਦੇ ਉੱਤੇ ਚੜ ਗਈਆਂ, ਉਹ ਤੇ ਪੰਡ ਡੁੱਬ ਗਈ। ਦੋ ਆਖਣ ਵਾਲਾ ਸਾਨੂੰ ਲੈ ਗਈਆਂ ਨੇ। ਅੱਗੋਂ ਹੁਣ ਮੈਂ ਰੋਡਦਾ ਮੁੰਡਿਆਂ ਤੇ ਇੱਕ ਬੀਬੀ ਸਾਡੇ ਪਿੰਡ ਦੀ ਸੀ, ਉਹ ਪੁੱਤਰਾ ਮੈਨੂੰ ਆਣ ਕੇ ਨਾ ਤੇ ਜੱਫਾ ਮਾਰ ਲਿਆ। ਜਿਹੜਾ ਜੱਫਾ ਮਾਰਿਆ ਤੇ ਜੱਫਾ ਮਾਰਿਆ ਇੱਥੋਂ ਲੱਗ ਇੱਥੋਂ ਤੋਂ ਉਹ ਵੀ ਬੱਲੀ ਦੇ ਮੈਂ ਮਾੜਾ, ਮੈਂ ਉਹਨੂੰ ਧੱਕੇ ਦੇਣਾ ਨਹੀਂ ਛੱਡਦੀ, ਜੇ ਉਹਨੂੰ ਮੈਂ ਲੱਤਾਂ ਮਾਰਨਾ ਤੇ ਨਹੀਂ ਛੱਡਣੀ, ਮੈਂ ਲੈ ਵੀ ਇਹ ਲੈ ਗਈ ਮੈਨੂੰ। ਉਹ ਪੁੱਤਰ ਮੇਰੀ ਵਧੀ ਸੀ, ਮੈਂ ਪੁੱਤਰਾ ਛਾ ਐਵੇਂ ਕਰਕੇ ਨਾ ਸਿੰਧੀ ਮਾਰੀ, ਉਹਦਾ ਕੁਦਰਤੀ ਉੱਤੋਂ ਸਿਰ ਹੱਥ ਲੱਗ ਗਿਆ, ਮੈਂ ਬਚ ਗਿਆ। ਜੇ ਬਾਹਰ ਨਿਕਲੇ ਆ ਤੇ ਹਾਰੇ ਆਖਣ ਮੈਂ ਨੰਗਾ ਹੀ, ਸਿਰਫ ਨੰਗਾ, ਰੱਬ ਨੂੰ ਯਕੀਨ ਕਰ। ਉਹ ਮੇਰਾ ਹਵਾਨੀ ਸੀ ਇੱਕ ਸਾਡਾ, ਮੈਂ ਨਾ ਤੇਰੇ ਕੋਲ ਯਾਰ ਚਾਦਰ ਧੋਤੀ ਤੋਂ ਗੱਲ ਨਹੀਂ ਪਾਈ ਤੇ ਝੱਗਾ ਹੁਣ ਗੱਲ ਪਾਇਆ। ਮੈਂ ਕਿਹਾ ਮੈਨੂੰ ਜਾਂ ਝੱਗਾ ਦੇ ਦੇ ਤੇ ਜਾਂ ਧੋਤੀ ਦੇ ਦੇ। ਆਂਦਾ ਹੈ ਧੋਤੀ ਲੈ ਲੈ ਤੂੰ,
ਉਹਦੀ ਧੋਤੀ ਲੈ ਕੇ ਤੇ ਮੈਂ ਬਾਹਰ ਨਿਕਲਿਆ। ਬਾਹਰ ਆਇਆ ਤੇ ਅੱਗੇ ਮੈਂ ਲੋਕ ਲੁੱਟ ਮਾਰ ਕਰਨ ਡਏ। ਪਾਕਿਸਤਾਨ ਵਾਲੀ ਸਾਈਡ ਤੇ ਆ ਗਏ ਸੀ। ਪਾਕਿਸਤਾਨ ਸੀਗੇ। ਹਾਂ ਜਿਹੇ ਆ ਗਿਆ ਤੇ ਅੱਗੋਂ ਇੱਕ ਬੁੱਢੀ ਭਾਗੋ ਨਾਲ ਉਹਨੇ ਪੇਟੀ ਉੱਪਰ ਬਾਲ ਕੱਢ ਕੇ ਰੱਖੀ। ਉਹਦੇ ਚ ਕੱਢ ਕੇ ਨਾ ਲੀੜੇ ਕੱਢ ਕੇ ਤੇ ਫੋਲਣ ਡਈ। ਇਹ ਕੋਈ ਖੱਦਰ ਦੀ ਚਾਦਰ ਸੀ, ਉਹ ਫੜ ਕੇ ਨਾ ਤੇ ਸਿੱਦੀਕ ਨੇ ਫੜ ਲਈ। ਉਹ ਫਿਰ ਸਿੱਦੀਕ ਨੇ ਮੈਨੂੰ ਦਿੱਤੀ। ਫਿਰ ਤੇ ਉੱਥੇ ਜਥਾ ਪਿਆ ਸੀ, ਤੂੰ ਜਾ ਕੇ ਤੇ ਉੱਥੇ ਮੁਰਦਿਆਂ ਦੇ ਉੱਤੋਂ ਜਥਾ ਪਿਆ ਸੀ ਵਧਾਈ ਚੁੰਨੀ। ਉੱਥੇ ਤੂੰ ਝੱਗਾ ਲਿਆਂਦਾ ਕਿ ਖੱਤਰੀ ਦਾ ਲੋਕ ਉਹਨੂੰ ਬੀੜੇ ਲੱਗੇ ਹੈ ਇਹਨਾਂ ਨੇ ਤੁਸੀਂ ਇਹ ਭਰਾ ਜੀ ਹੋਇਆ। ਹਾਂਜੀ ਅੱਛਾ ਜਿਹੜੇ ਇਕੱਠੇ ਹੋ ਗਏ। ਇਹ ਗੱਡੇ ਇਹ ਜੰਗਲ ਲੈ ਕੇ ਪਹਿਲੋਂ ਆ ਗਿਆ ਸੀ। ਇਹ ਮਾਲ ਡੰਗਰ ਲੈ ਕੇ ਨਾ ਲੰਘ ਗਿਆ ਸੀ ਤੇ ਸਾਡੇ ਕੋਲ ਢੱਗਾ ਜਿਹੜਾ ਸੀ ਨਾ ਬੜਾ ਚੰਗਾ ਸੀ, ਉਹ ਇੱਥੇ ਵੀ ਆਇਆ ਸੀ ਤੇ ਉਹਦੀ ਪੂਛ ਫੜ ਕੇ ਤੇ ਬਾਹਰ ਲੰਘ ਇਹ ਆ ਗਿਆ ਮਾਲ ਡੰਗਰੇ ਨੇ। ਜਿਹੜੇ ਮਾਲ ਡੰਗਰ ਸੀ ਲੈ ਪਾਣੀ ਦੇ ਵਿੱਚੋਂ ਲੈ ਆਂਦਾ ਸੀ। ਮੈਂ ਕਦਾ ਲਿਆਉਣਾ ਸੀ ਨਹੀਂ ਕੋਈ ਵਾਲਾ ਉੱਥੇ ਕੋਈ ਬਾਤ ਨਹੀਂ। ਆਪਾਂ ਦਰਿਆ ਆਉਂਦਾ ਸੀ, ਆਪਾਂ ਨੂੰ ਬਸੈਂਤਰ ਇੱਕ ਪੈਂਦਾ ਸੀ, ਉਹਦਾ ਬਸੈਂਤਰ ਪੈਂਦਾ ਸੀ ਨਾ, ਉਹ ਰਿਆ ਨਹੀਂ ਕੱਖ ਨਹੀਂ ਹੁੰਦਾ। ਤੇ ਜਿਹੜਾ ਬਸੰਤ ਬਾਹਰ ਉੱਤੋਂ ਛੱਡ ਪੈਂਦੀ ਸੀ ਨਾ, ਉਹ ਬਹੁਤ ਜ਼ਮੀਨ ਦੇ ਥੱਲੇ ਰੇਤ ਜਿਹੜੀ ਪੁੱਟ ਕੇ ਲੈ ਜਾਂਦਾ। ਤੇ ਜੇ ਖੁੱਲਾ ਪਾਣੀ ਸਾਫ਼ ਹੋਵੇ ਨਾ ਫਿਰ ਬੰਦਾ ਨਹੀਂ ਪੈਰ ਨਹੀਂ ਹਿੱਲਦੇ। ਉਹ ਛੱਡ ਪੈਂਦੀ ਉਹ ਰੇਤ ਜਿਹੜੀ ਪੈਰਾਂ ਥੱਲੇ ਕੱਢ ਉਦੋਂ ਫਿਰ ਵਾਵਾ ਵੇਖੀਆਂ ਤੁਸੀਂ ਮਰਦੇ ਲੋਕ ਮਰੇ। ਹਾਂਜੀ ਮਰਦੇ ਮੈਂ ਕਿਹਾ ਲੋਕ ਵਾਵਾ ਵੇਖੇ ਫਿਰ ਬੜੇ ਪੁੱਤ ਸਾਰੇ ਜਿਹੜੇ ਭਾਈ ਇੱਕ ਸਾਲ ਮੇਰੀ ਮਾਂ ਮਰ ਗਈ। ਤੁਹਾਡੀ ਮੇਰੀ ਮਾਂ ਦਰਿਆ 'ਚ ਗਈ, ਮੇਰਾ ਭਤੀਜਾ ਦਰਿਆ 'ਚ ਗਿਆ, ਉੱਥੇ ਉਹ ਬਾਹਰ ਨਿਕਲੇ ਨਹੀਂ। ਹੋਰ ਕਈ ਜੀ ਗਏ ਨੇ, 100 ਦੇ 10 ਜੀ ਸਾਡੇ ਪਿੰਡ ਦੇ ਸਨ ਜਿਹੜੇ ਦਰਿਆ 'ਚ ਗਏ ਨੇ। ਪਤਾ ਨਹੀਂ ਉਹ ਡੁੱਬ ਕੇ ਮਰੇ ਨਹੀਂ ਜਾਂ ਕੀ ਹੋਇਆ, ਉਹ ਨਿਕਲੇ ਹੀ ਨਹੀਂ। ਅਸਾਂ ਬੜਾ ਦੁੱਖ ਦੇਖਿਆ। ਹਾਂ ਖੜਕ ਦੇ ਇਹਨੇ ਸਾਂ ਹੀ ਬੈਠੀ ਜਿੰਨੇ ਸਮਝਦਾਰ ਆ ਨਾ, ਇਹਨੇ ਸਾਂ ਦੀ ਖੜਕ ਬੈਠੀ। ਇਹ ਸਭ ਅਸਾਂ ਬੜਾ ਦੁੱਖ ਦੇਖਿਆ ਬੜਾ। ਮੰਗਦੇ ਖਾਂਦੇ ਆਏ ਅਸੀਂ ਫਿਰ ਕੇ ਤੇ ਅਸੀਂ ਪਤਾ ਆਣ ਕੇ ਤੇ ਇੱਥੇ ਸਾਨੂੰ ਆਂਦੇ ਸਨ ਪਹਿਲਾਂ ਪੁੱਤ ਲੀੜਾ ਪੱਲਾ ਕੋਈ ਨਹੀਂ, ਤੇ ਸਾਨੂੰ ਲੋਕ ਆਂਦੇ ਸੀ ਇਹ ਚੰਗਲ ਨੇ, ਚੰਗਲ ਆਂਦੇ ਸਨ। ਹਾਂ ਫੇਰ ਤੁਸੀਂ ਜਦੋਂ ਦਰਿਆ ਪਾਰ ਕਰ ਲਿਆ, ਹਾਂ ਫੇਰ ਉੱਥੇ ਕਿੰਨੇ ਦਿਨ ਰਹੇ ਤੁਸੀਂ ਦਰਿਆ ਦੇ ਕਿਨਾਰੇ? ਪਾਰਲੇ ਨਾ ਉੱਥੇ ਨਹੀਂ ਕੋਈ ਸਾਨੂੰ ਕਿਸੇ ਸਾਥ ਨਹੀਂ ਆਇਆ ਸਨ। ਇੱਕ ਦੌੜ ਸੀ ਪਿੰਡ, ਉੱਥੇ ਸਾਡੇ ਨਹੀਂ ਸੀ ਕਿਸੇ ਸਾਡੇ ਪਿੰਡ ਦੀ ਰਿਸ਼ਤੇਦਾਰੀ, ਉਹਨੇ ਇੱਕ ਰਾਤ ਰੱਖਿਆ। ਨਹੀਂ ਤੁਸੀਂ ਇੰਤਜ਼ਾਰ ਨਹੀਂ ਕੀਤਾ ਆਪਣੇ ਜਿਹੜੇ ਵਿਛੜ ਗਏ ਸਨ ਨਹੀਂ ਬੰਦੇ? ਕੋਈ ਨਹੀਂ ਇੰਤਜ਼ਾਰ ਉਸੇ ਦੱਸਿਆ ਲੱਭਾ ਨਹੀਂ ਨਾ ਸਾਡਾ ਕੋਈ ਨਹੀਂ ਸੀ। ਫਿਰ ਇੱਕ ਰਿਸ਼ਤੇਦਾਰ ਸੀ ਸਾਡਾ, ਉੱਥੇ ਇੱਕ ਰਾਤ ਰਹੇ ਆ, ਉਹਨਾਂ ਰਾਤ ਕੱਢਿਆ। ਇੱਕ ਰਾਤ ਹੋਰ ਸੀ ਪਹਿਲਾਂ ਪਿੰਡ ਡੇਰੇ ਵਾਲਾ, ਉੱਥੇ ਰਹੇ ਆ। ਉਹਨਾਂ ਕਿਸੇ ਨੂੰ ਰੋਟੀ ਮਿਲੀ ਆ ਕਿਸੇ ਨੂੰ ਨਹੀਂ ਮਿਲੀ। ਫਿਰ ਉੱਥੇ ਰਾਤ ਰਹੇ ਆ। ਫਿਰ ਅਸੀਂ ਇੱਕ ਪਿੰਡ ਆ ਬੱਦੋ ਬਲੀ ਦੇ ਲਾਗੇ, ਹਾਂਜੀ ਨੰਗਲ ਹੀ ਆ ਨਾ, ਉਸੇ ਰਹੇ 5-7 ਦਿਨ ਹੈ ਨੰਗਲ ਆ। ਉੱਥੇ ਵੀ ਸਾਡੀ ਕੋਈ ਰਿਸ਼ਤੇਦਾਰੀ ਕਿਸੇ ਦੀ ਹੀ ਸਾਡੀ ਨਹੀਂ ਸੀ। ਉੱਥੇ 10-15 ਦਿਨ ਰਹੇ ਜਦੋਂ ਪਾਕਿਸਤਾਨ ਆ ਗਏ। ਹਾਂ 10-15 ਦਿਨ ਉਹਨਾਂ ਸਾਨੂੰ ਰੋਟੀ ਵੀ ਦਿੱਤੀ ਆ। ਤੇ ਪੁੱਤ ਐਡਾ ਹਾਲਵਾ ਪੈ ਗਿਆ ਸੀ, ਰੋਟੀਆਂ ਤੇਰੀਆਂ ਵੀ ਖਾਣੀਆਂ ਤੇ ਆਪਣੀਆਂ ਵੀ ਖਾਣੀਆਂ ਤੇ ਰੱਜਿਆ ਫੇਰ ਨੇ। ਇੰਨਾ ਭੁੱਖ ਪਈ ਸੀ, ਇੰਨੀ ਭੁੱਖ ਪਈ। ਤੇ ਬਾਹਰ ਫੇਰ ਨਹੀਂ ਜਿਹੜੀ ਹੱਦ ਕੋਈ ਨਹੀਂ, ਇੱਕ ਘੜੀ ਵੀ ਨਹੀਂ ਲੰਘਦੀ ਬਾਰਿਸ਼ ਦੀ। ਓਏ ਹੋਏ ਬਾਹਰ ਚਾਉਦੀ ਫੜ ਕੇ ਫਲਾਈਆਂ ਪੈ ਜਾਂਦੀ। ਉਦੋਂ ਬਾਹਰ ਬੜਾ ਪਿਆ ਸੀ ਤੇ ਇੱਕ ਪਚਾਲ ਬੜਿਆ ਉਦੋਂ ਬੱਲੇ ਬੱਲੇ ਪਚਾਲ ਦੇ ਖੜਾ 8 ਪਾਰਾ ਵਿੱਚ 9 ਵਾਰੀ ਆਉਂਦਾ ਸੀ। ਓਏ ਹੋਏ 10 ਵਾਰ ਆਉਂਦਾ ਸੀ। ਇੰਨਾ ਕਤਲੇਆਮ ਹੋਇਆ ਤੇ ਉਹ ਸਜ਼ਾ ਤੇ ਮਿਲਣੀ ਸੀ ਨਾ। ਓਏ ਦਿਖਾਇਆ ਸੀ ਕਿ ਬਈ ਕੋਈ ਹਾਲ ਨਹੀਂ ਸੀ ਰਿਹਾ ਵੀ। ਫਿਰ ਤੁਸੀਂ ਇਸ ਪਿੰਡ ਕਿੱਦਾਂ ਆਏ? ਆਸਾ ਪਰ ਇਹ ਪਿੰਡ ਪਹਿਲਾਂ ਭਾਈ ਅਸੀਂ ਬੈਠੇ ਸਾਂ ਵਰਨੀ, ਹਾਂਜੀ ਉੱਥੇ ਮਿਲਿਆ ਸੀ ਸਾਨੂੰ ਕਿੱਲਾ ਚਾਹੀਦਾ, ਇੱਕ ਕਿੱਲਾ ਉਹਦਾ ਕਿੱਲਾ ਖਾਂਦੇ ਰਹੇ। ਫਿਰ ਹੋਈ ਇਸਤੇਮਾਲ, ਹਾਂਜੀ ਫਿਰ ਹੋਈ ਇਸਤੇਮਾਲ। ਚੱਲ ਹੁਣ ਤੂੰ ਕਰ ਯਾਰ। ਇਸਤੇਮਾਲ ਹੋ ਗਈ ਭਾਈ, ਫਾਰਮ ਲੋਕਾਂ ਦੇ ਦਿੱਤੇ। ਹਾਂਜੀ ਤੇ ਜਿੰਨੀ ਜ਼ਮੀਨਾਂ ਆ ਗਈਆਂ ਜਿਹੜੀਆਂ ਦੀਆਂ ਉਹ ਫਿਰ ਉਹਨਾਂ ਦੇ ਕੋਲ ਆ ਗਈਆਂ ਤੇ ਕੋ ਪੈਣ ਜਾ ਪਈਆਂ। ਫਿਰ ਤੁਸੀਂ ਇਸ ਪਿੰਡ 'ਚ ਆਏ? ਜਦੋਂ ਆ ਪਿੰਡ ਜਾਏ ਉਸ ਵਿੱਚ ਜ਼ਮੀਨਾਂ ਜਿਹੜਾ ਇਸਤੇਮਾਲ ਹੋਈ ਤੈਨੂੰ ਤੇ ਸਾਨੂੰ ਕੋਈ ਆਂਦੇ ਹਨ ਇਹਨਾਂ ਦੀ ਹੈ ਹੀ ਨਹੀਂ, ਇਹ ਜੰਗਲ में रसी नहीं। ਅੱਛਾ ਉਹ ਫਿਰ ਜਿਹੜੇ ਇਸਮਾਲ ਸਾਨੇ ਫਿਰ ਕਾਨੂੰਨ ਨਿਕਲਿਆ ਕਿ ਆਪਣੀ ਜ਼ਿਆਦਾ ਫਾਰਮ ਦਿਓ ਤੁਸੀਂ ਜਿੱਥੋਂ ਦੇ ਹੈਗੇ ਹੋ
ਤੇ ਫਲਾਣੇ ਪਿੰਡ ਉਹ ਫਿਰ ਸਾਡੀਆਂ ਜ਼ਮੀਨਾਂ ਜਿਹੜੀਆਂ ਹਨ ਪਿੱਛੋਂ ਆ ਗਈਆਂ ਪ੍ਰਕਾਰ ਦੇ ਵਿੱਚੋਂ ਹਾਂਜੀ ਉਹ ਫਿਰ ਜ਼ਮੀਨ ਸਾਡੀ ਪੁੱਤ ਜਿਹੜੀ ਹੈਗੀ ਸੀ ਨਾ ਉਹਨਾਂ ਫਾਰਮਾਂ ਦੇ ਉੱਤੇ ਜ਼ਮੀਨ ਆ ਗਈ ਉਹ ਫਿਰ ਜ਼ਮੀਨ ਆਣ ਕੇ ਸਾਨੂੰ ਇੱਥੇ ਪਈ ਆ ਕਿੰਨੀ ਪਈ ਫਿਰ ਉੱਥੇ ਹੈ ਮਰਬੇ 5 4 ਮਰਬੇ ਇੱਥੇ ਪਈ ਪਈ ਸੀ ਇੱਥੇ 4 ਮਰਬੇ ਪਈ ਫਿਰ ਉਹ ਲੋਕ ਕੀ ਕਹਿੰਦੇ ਸੀ ਉਹ ਲੋਕ ਫਿਰ ਮੰਨ ਕੇ ਬੈਠੇ ਕਿ ਇਹਨਾਂ ਦੀ ਹੈਗੀ ਆ। ਰਾਜਪੂਤ ਨੇ ਹਾਂ ਫਿਰ ਰਾਜਪੂਤ ਉਹ ਕਿਤੇ ਰੱਜਿਆ ਰਾਜਪੂਤ ਪੁੱਠਾ ਰੰਗੜ ਸਾਡੇ ਕੋਲ ਨਾ ਜੋ ਕਿਲਾ ਜੀ ਪਿਆ ਨਾ ਹਾਂਜੀ ਉਹਨੇ ਸਾਨੂੰ ਪੁੱਛਿਆ ਕਰਦੇ ਪਰ ਤੁਸੀਂ ਕੌਣ ਹੁੰਦੇ ਹੋ ਹੂੰ ਤਾਂ ਆਖਣਾ ਅਸੀਂ ਰਾਜਪੂਤ ਆ ਹਾਂਜੀ ਤੇ ਉਹਨਾਂ ਲੋਕਾਂ ਨੇ ਹੱਸ ਪੈਣਾ ਦੇਖੋ ਇਹ ਰਾਜਪੂਤ ਨੇ ਜਿਹੜਾ ਆਉਂਦਾ ਉਹ ਰਾਜਪੂਤ ਆ ਜਿਹੜਾ ਆਉਂਦਾ ਰਾਜਪੂਤ ਹਾਂ ਉੱਥੇ ਨਾ ਆਪੇ ਜਿਹੜੀਆਂ ਹੈਗੇ ਨਾ ਲੋਕਾਂ ਦੇ ਫਸਲ ਬੀਜੇ ਸਿੱਖਾਂ ਨੇ ਹਾਂਜੀ ਉਹਨਾਂ ਦੀ ਲਾਮੀਆਂ ਹੋਣ ਲੱਗ ਪਈਆਂ ਅੱਛਾ ਲਾਮੀਆਂ ਹੋਣ ਲੱਗ ਪਈਆਂ ਤੇ ਉਹ ਲੋਕਾਂ ਨੂੰ ਮੁੱਲ ਲੈ ਲਈਆਂ ਹਾਂਜੀ ਉਧਰੋਂ ਇਹਨਾਂ ਇਹੋ ਦਿਨ ਸਨ ਤੇ ਡੀਸੀ ਆ ਗਿਆ ਵਰਨਾ ਚ ਹਾਂਜੀ ਸਾਰੇ ਲਾਗੇ ਇੱਕ ਡੇਰਾ ਸੀ ਉਹ ਬੜਾ ਵੱਡਾ ਡੇਰਾ ਸੀ ਤੇ ਉੱਥੋਂ ਲੋਕਾਂ ਨੇ ਨਾ ਉਹ ਆਪਣੀ ਉਹ ਲੈ ਲਈ ਕਮਾ ਜਿਹੜੇ ਸਨ ਨਾ ਹਾਂਜੀ ਤੇ ਉਹ ਉਹਨਾਂ ਲੈ ਲਏ ਸਨ ਤੇ ਜਿਸ ਸਾਰੇ ਸੱਦੇ ਗਏ ਪਰ ਜਿਹਨੇ ਡੇਰਿਆਂ ਦੇ ਬੰਦੇ ਸਭ ਭਾਈ ਆਓ ਜੀ ਸਾਹਿਬ ਆਏ ਨੇ ਹਾਂਜੀ ਗਏ ਆਏ ਸਾਰੇ ਲਾਗੇ ਇੱਕ ਡੇਰਾ ਸੀ ਪੱਕਾ ਡੇਰਾ ਸੀ ਤੇ ਉਹਦੇ ਉੱਤੇ ਨਾ ਕੁਛ ਘੁਮਿਆਰ ਕੋਈ ਜਲਾ ਕੋਈ ਹਾਂਜੀ। ਮੋਤੀ ਤੇ ਵਾਹਵਾ ਰਹੇ ਹੂੰ ਲੋਕ ਦੇ ਇੱਕ ਦੋ ਵਿੱਚ ਤੇ ਦੋ ਚੌਰੀ ਵਿੱਚ ਉਹਨਾਂ ਦੇ ਹੂੰ ਆਖਣ ਲੱਗਾ ਹਾਂ ਭਾਈ ਤੁਸੀਂ ਕਿਹੜੇ ਡੇਰੇ ਦੇ ਹੋ ਹਾਂ ਅਸੀਂ ਇਹ ਬੈਠੇ ਆ ਤੇ ਉੱਥੇ ਆਵਾਜ਼ ਆ ਗਈ ਉਹ ਡੇਰੇ ਦੀ ਉਹਨੂੰ ਸਭ ਲਿਆ ਚੌਰੀ ਹੋਣ ਉਹ ਆਖਾਂਗਾ ਵੀ ਕਿੰਨਾ ਪੈਂਦਾ ਮਾ ਕੋਈ ਪਨੀਰ ਕਿ ਨਹੀਂ ਪੈਂਦਾ ਜੀ 500 ਤੇ ਪੈ ਜਾਂਦੀ ਪਾਈ ਦੀ ਹੂੰ ਫਿਰ ਉਹਨੇ ਹੋਰ ਖੋੜਾ ਕੀ ਪੁੱਛਿਆ ਉਹ ਲਿਖ ਦਿੱਤਾ ਪਈਏ ਨਕਾਮ ਅੱਛਾ ਝੂਠ ਹੀ ਦੱਸੀ ਜਾਂਦਾ ਸੀ ਇਹ ਝੂਠ ਦਾ ਅੱਛਾ ਮੁਰਗੇ ਆ ਗਏ ਪਈ ਤਰੇਕਾਂ ਵਾਲੇ ਕੌਣ ਨੇ ਹਾਂ ਤਰੇਕਾਂ ਵਾਲੀ ਆਓ ਬਈ ਅੱਗੇ ਤਾਂ ਲੋਕਾਂ ਨੇ ਪਿੱਛੋਂ ਨਾ ਆਪਣੇ ਤੌੜੀਆਂ ਮਾਰਨੇ ਪਈ ਹੁਣ ਅੱਜ ਪਤਾ ਲੱਗਣਾ ਵੀ ਰਜਪੂਤ ਨੇ ਕਿ ਕੌਣ ਨੇ ਰਜਪੂਤ ਕਿਹੜਾ ਤੇ ਕੰਮੀ ਕਿਹੜਾ ਹਾਂਜੀ ਹਾਂ ਭਾਈ ਇਹਦਾ ਤਮਾਕੂ ਦਾ ਬੀਕ ਨਾ ਪਾਉਂਦੇ ਹੋ ਹੂੰ ਪੈਲੀ ਚ ਮੇਰਾ ਤਾਇਆ ਬੋਲਿਆ ਜਨਾਬ ਇੱਕ ਸ਼ਰਾਂਗ ਪੱਕੀ ਹੋਵੇ ਜਾਂ ਅੱਧ-ਪਾ ਹੋਵੇ ਦੋ ਸ਼ਰਾਂਗਾਂ ਹੋਵੇ ਤੇ ਉਹਨੂੰ ਬੀਜਿਆ ਜਾਏ ਤੇ ਜੋ ਸਾਰੀ ਉੱਗ ਜਾਏ ਹੂੰ ਤੇ ਫਿਰ ਏਕੜ ਜਿਹੜਾ ਉਹ ਲੱਗ ਜਾਂਦਾ ਇੱਕ ਏਕੜ ਜ਼ਮੀਨ ਇੱਕ ਹੈ ਏਕੜ ਪੈਲੀ ਕਿੱਲਾ। ਏਕੜ ਆਉਂਦੇ ਆ ਨਾ ਅੱਛਾ ਹਾਂਜੀ ਏਕੜ ਆਹੋ ਉਹਨਾਂ ਆਖਿਆ ਇੱਕ ਏਕੜ ਜਿਹੜਾ ਉਹਨੂੰ ਜਿਵੇਂ ਇਹ ਵੀ ਪੂਰਾ ਆ ਜਾਂਦਾ ਵਾਲੂ ਆ ਵਾਧੂ ਇੱਕ ਬਾਹਰ ਪੁੱਛਿਆ ਉਹ ਆਖਿਆ ਜੀ 4 ਤਰ੍ਹਾਂ ਇਹਨੇ ਕੰਨ ਦਾ ਪੁੱਛਿਆ ਤੇ ਕੰਨ ਦਾ ਖਰਚ ਨਾ ਕਿੱਥੇ ਦੱਸਿਆ ਪੈਲੀ ਦਾ 50 ਦੱਸਿਆ ਮੇਰਾ ਖਰ ਉਹਨਾਂ ਆਖਿਆ ਇਹ ਬਹਾਲ ਤਰੇਕਾਂ ਵਾਲਾ ਡੇਰਾ ਬਹਾਲ ਮੇਰੇ ਤਾਏ ਦੇ ਪੁੱਤ ਕੋਲ ਹੈਗੀ ਸੀ ਇੱਕ ਬਈ ਹੂੰ ਉਹ ਵੀ ਫੜ ਗਈ ਅੱਗੇ ਫੜੀ ਦੀ ਦੌਲੇ ਖਾਂ ਰਾਜਪੂਤ ਹੂੰ ਯਕੂਬ ਖਾਂ ਰਾਜਪੂਤ ਹਾਂ ਲੋਕ ਮੰਨ ਕੇ ਫਿਰ ਆਖਣ ਚੌਰੀ ਹੈ ਅੱਛਾ ਵਾਕੇ ਚੌਰੀ ਨਹੀਂ ਫਿਰ ਚੌਧਰੀ ਕਹਿਣ ਲੱਗ ਪਏ ਫਿਰ ਸਾਰਾ ਪਿੰਡ ਚੌਰੀਆਂ ਆਖਣ ਸਾਡੇ ਕੋਲ ਬੱਕਰਾ ਸੀ ਹਾਂਜੀ 11ਵੀਂ ਦਾ ਹੂੰ ਉਹ ਸਾਡਾ ਬੱਕਰਾ ਵਰਨਾਂ ਦੇ ਵਿੱਚ ਨਾ ਬੰਦਿਆਂ ਲਗਾ ਲਿਆ ਅੱਛਾ ਸੁਣਨਾ ਫਿਰਦਾ ਨਹੀਂ ਹੁੰਦਾ ਸੀ ਸਹੀ ਇਹਨੇ ਰਾਤਾਂ ਲੁਕਾ ਲਿਆ ਬੱਕਰਾ ਨਾ ਕਰਾਤਾ ਤੇ ਸਾਡਾ ਬੱਕਰਾ ਵਰਨਾਂ ਦੇ ਵਿੱਚ ਆ ਜੇ ਬੱਕਰਾ ਸਾਡਾ ਖਾ ਲਿਆ ਨਾ ਤਾਂ ਬੰਦਾ ਨਹੀਂ ਛੱਡਣਾ ਵੀ ਹੂੰ ਚੌਥੀ ਰਾਤੇ ਆਖਣ ਲੱਗੇ ਉਹ ਪਿੰਡ ਉਹ ਵੀ ਉਹਨੂੰ ਹਰਾ ਲਗਾ ਲੱਗੇ ਹਾਂ ਬੱਕਰੇ ਨੂੰ ਹੂੰ ਬੰਦੇ ਆਖੋ ਕੁੜੀ ਆ ਗਈ ਉਹਨਾਂ ਕੱਖ ਨਹੀਂ ਜਾਣੀ ਇਹ ਰਾਜਪੂਤ ਦਾ ਬੱਕਰਾ ਇਹਨੂੰ ਬੱਕਰੇ ਨੂੰ ਛੱਡ ਕੇ ਆਇਆ। ਰਾਤ ਦੇ 12 ਵਜੇ ਸਾਡੇ ਡੇਰੇ ਦੇ ਲਾਗੇ ਛੱਡ ਕੇ ਆਇਆ ਅੱਛਾ ਛੱਡ ਕੇ ਗਏ ਹਾਂ ਸਹੀ ਹੈ ਉਦੋਂ ਉਹਨੇ ਚੋਰੀ ਆਖਿਆ ਫਿਰ ਫਿਰ ਮੰਨ ਤੁਸੀਂ- ਗਏ ਕਿ ਅੱਛਾ ਫਿਰ ਤੇ ਮੰਨਣਾ ਹੀ ਸੀ ਇਹ ਮੰਨ ਗਏ। ਆਪ ਜਿਹੜੇ ਸੀ ਉਹਨਾਂ ਨੇ ਮੰਨਣਾ ਹੀ ਸੀ ਤੇ ਉਹ ਫਿਰ ਉਹ ਡੇਰੇ ਵਾਲੇ ਸਨ ਹਾਂਜੀ ਉਹਨਾਂ ਨੇ ਆਖਿਆ ਬਸ ਭਾਈ ਨਿਕਾਹ ਮੈਂ ਤੁਸੀਂ ਆਪੋ ਆਪਣੇ ਕਾਰੋਬਾਰ ਕਰੋ
ਫਿਰ ਤੁਸੀਂ ਵਰਨਾ ਤੋਂ ਤੁਹਾਨੂੰ ਇੱਥੇ ਜ਼ਮੀਨ ਪਈ ਐ ਇਸ ਪਿੰਡ ਹਾਂ ਫਿਰ ਆ ਇੱਥੇ ਫਿਰ ਸਿਆਣ ਬਈ ਇੱਥੇ ਸਾਡੇ ਰਿਸ਼ਤੇਦਾਰ ਦਾ ਘਰ ਆਏ ਸਨ ਪਹਿਲੋਂ ਹਾਂਜੀ ਕੋਈ ਮਹੀਨੇ 2-4 ਤੇ ਅਸੀਂ ਇੱਥੇ ਆ ਗਏ ਹਾਂਜੀ ਇੱਥੇ ਆ ਗਏ ਤੇ ਫਿਰ ਸਾਨੂੰ ਅੱਗੋਂ ਦੂਜੇ ਸਾਲ ਤੇ ਤੀਜੇ ਸਾਲ ਜ਼ਮੀਨਾਂ ਪੈਣ ਲੱਗ ਪਈਆਂ ਅੱਛਾ ਇੱਥੇ ਆ ਗਏ ਹਾਂ ਇਹ ਪਿੰਡ 'ਚ ਹੁਣ ਕਿੰਨੇ ਕੁ ਘਰ ਨੇ ਰਾਜਪੂਤਾਂ ਦੇ ਕਿੰਨਾ ਕੁ ਘਰ ਨੇ ਆ ਜਿੰਨੇ ਰਾਜਪੂਤ ਨੇ ਅੱਛਾ ਇੱਥੇ ਹੋਰ ਕੋਈ ਕੌਮ ਨਹੀਂ ਉਹ ਬੇਬੰਦਗੀ ਦਾ ਕਰਕੇ ਕੌਣ ਆਇਆ ਤੇ ਇੱਥੇ ਆਣ ਕੇ ਰੱਬ ਵਿਸਾਰਿਆ ਏ ਉਹ ਬੇਬੰਦਗੀ ਦਾ ਕਰਕੇ ਕੌਣ ਆਇਆ ਤੇ ਇੱਥੇ ਆਣ ਕੇ ਰੱਬ ਵਿਸਾਰਿਆ ਏ ਉਹ ਕਰੇ ਚੁਗਲੀਆਂ ਕੰਮ ਸ਼ੈਤਾਨ ਵਾਲੇ ਅੱਗਾ ਆਪਣਾ ਮੂਰਖਾ ਮਾਰਿਆ ਏ ਉਹ ਤੈਨੂੰ ਨੇਕੀਆਂ ਦਾ ਕੋਈ ਪਤਾ ਨਹੀਂ ਉਹ ਬਦੀਆਂ ਦੇ ਕੇ ਸਰੀਰ ਨੂੰ ਗਾਲਿਆ ਏ ਉਹ ਚਾਂਦੀ ਸਾਰੇ ਜਹਾਨ ਦਾ ਚੋਰ ਬਣੋ ਤੇ ਦੱਸ ਕੰਮ ਕਿਹੜਾ ਸਿਰੇ ਚਾੜੇ ਉਹ ਪੁੱਤਰ ਅੱਜ ਮੌਕਾ ਹੀ ਤੇ ਭੜ ਕੇ ਉਹ ਹੀ ਫੇਰ ਕਰਨਾ ਕੋਈ ਨਹੀਂ ਮੁੱਕਦਾ ਕੰਮ ਨਹੀਂ ਕੋਈ ਨਹੀਂ ਸੀ ਮੁੱਕਦਾ ਕੰਮ ਕੰਮ ਨਹੀਂ ਜੀ ਮੁੱਕਦਾ ਦੁਨੀਆ ਮੁੱਕ ਜਾਂਦੀ ਹੈ ਮੀਆਂ ਰਾਜਿਆ ਉਮਰ ਦੇ ਪਏ ਚਿਹਰੇ ਦੇ ਦੁੱਖ ਦਰਦ ਮੇਰਾ ਕਿਸ ਮੰਨਣਾ ਈ ਉਹ ਸਜਦੇ ਨਾਲ ਨਹੀਂ ਹੋਣਾ ਜੋੜ ਮੇਰਾ ਉਹ ਕਰੇ ਤਲਬ ਦੇ ਝਾਲ ਨਾ ਛੰਡਣਾ ਈ ਪੰਜ ਪੀਰ ਤੇਰੇ ਮੇਰੇ ਵਿੱਚ ਜਾਮਨ ਉਹ ਜਿੰਨਾ ਬਨ ਕੇ ਸਜਦਾ ਫੰਡਣਾ ਈ ਤੇ ਮਾਂ ਜਾਂ ਫਕੀਰ ਦਾ ਪਗੜ ਪੱਲਾ ਉਹ ਜੇ ਤੇ ਟੁੱਟਿਆ ਨੂੰ ਫਿਰ ਗੰਢਣਾ ਈ ਤੇ ਹੀਰੇ ਹਿਕਮਤਾਂ ਨਾਲ ਨਾ ਹੋਣ ਮਿੱਠੇ ਤੇ ਜਤਨ ਕਰੀਏ ਜੇ ਤੁਮੀਆਂ ਹੈ ਕੌੜੀਆਂ ਹਲੋੜ ਕੰਨ ਲਪੇਟ ਕੇ ਨੱਠੀ ਤੂੰ ਤੇ ਹਾਸਲ ਕੁਝ ਨਹੀਂ ਹੋ ਪਿੱਛੇ ਦੌੜਿਆਂ ਨੂੰ ਓੜ ਕੇ ਆਪਣਾ ਆਪ ਸੰਭਾਲਿਓ ਤੇ ਛੱਡ ਝੇੜਿਆ ਲੰਮੀਆਂ ਹੈ ਚੌੜੀਆਂ ਹਲੂ ਮਾਰ ਸ਼ਾਹ ਵਾਂਗੂ ਸਣੇ ਖਾਨ ਮੰਦੇ ਉਹ ਤੁਰਿਓ ਸਾਡੇ ਜੰਦੇ ਆਲੜੇ ਜੋੜਿਆਂ ਨੂੰ ਵਾਹ ਜੀ ਆ ਦੋ ਨਾਲ ਜਾਣੇ ਨਹੀਂ ਉਹਦੇ ਸੇ ਤੁਹਾਨੂੰ ਮੰਗਾਈਏ ਫਿਰ ਆ ਜਾਣੇ ਨਹੀਂ ਦੋ ਉਹ ਬੇਟੇ ਹਾਂਜੀ ਹਾਂਜੀ ਆ ਜਾਣੇ ਨਹੀਂ ਆ ਸੁਣਦੇ ਰਹਿੰਦੇ ਨਹੀਂ ਉਹ ਭਾਈ ਹਾਂਜੀ ਕਿਤਾਬ ਕਿਥੇ ਘਰ ਆ ਉਹ ਮੁੰਡੇ ਨੂੰ ਨਿਕਲੀਏ ਹੈ ਆ ਮੁੰਡੇ ਨੂੰ ਘੜੀਏ ਮਿਲ ਜਾਊਗਾ ਇਹਨੂੰ ਜਾ ਫੜ ਕੇ ਲਿਆ ਕਿਤਾਬ ਹੀ ਹੈ ਮੇਰੀ